ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਫਿਰ ਵੱਧਦੇ ਹਾਂ ਖਬਰਾਂ ਤੇ ਚਰਚਾ ਦੇ ਵੱਲ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਇਸ ਦੇ ਨਾਲ ਹੀ ਸਤਨਾਮ ਸਿੰਘ ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੂ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਦੇ ਬਜਟ ਇਜਲਾਸ ਤੋਂ। ਆਮ ਇਜਲਾਸ ਭਰੋਸਗੀ ਦੇ ਮਤੇ ਦੇ ਨਾਲ ਫਿਰ ਬਣੇਗਾ ਖਾਸ। ਬਿਲਕੁਲ ਪ੍ਰਵੀਨ ਜੀ, ਜਿਹੜਾ 22 ਸਤੰਬਰ ਨੂੰ ਬੁਲਾਇਆ ਜਾ ਰਿਹਾ ਸੀਗਾ ਇਜਲਾਸ, ਉਹ ਖਾਸ ਇਜਲਾਸ ਸੀਗਾ ਜੀ। ਤੇ ਉਹ ਖਾਸ ਇੱਕ ਮਕਸਦ ਰੱਖ ਕੇ ਤੇ ਉਹਨੂੰ ਇਸੇ ਲਈ ਖਾਸ ਇਜਲਾਸ ਕਿਹਾ ਜਾਂਦਾ ਕਿ ਅਚੇਚ ਤੌਰ ਤੇ ਇਸ ਮੁੱਦੇ ਲਈ ਬੁਲਾਇਆ ਗਿਆ ਤੇ ਉਹ ਭਰੋਸਗੀ ਦੇ ਮਤੇ ਦੇ ਹਵਾਲੇ ਨਾਲ ਬੁਲਾਇਆ ਗਿਆ ਸੀ, ਜਿਹਨੂੰ ਫਿਰ ਸੰਵਿਧਾਨ ਦਾ ਹਵਾਲਾ ਦੇ ਕੇ, ਵਿਧਾਨ ਸਭਾ ਦੀ ਮਦਾਂ ਦਾ ਹਵਾਲਾ ਦੇ ਕੇ ਪੰਜਾਬ ਦੇ ਜਿਹੜੇ ਗਵਰਨਰ ਨੇ, ਰਾਜਪਾਲ ਨੇ, ਉਹਨਾਂ ਨੇ ਇਨਕਾਰ ਕਰਤਾ, ਜਿਸ ਤੋਂ ਬਾਅਦ ਟਕਰਾਅ ਵਧਿਆ ਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੂਟੀਨ 'ਚ ਜਿਹੜੇ ਇਜਲਾਸ ਬੁਲਾਏ ਜਾਂਦੇ ਨੇ ਉਸ ਹਵਾਲੇ ਨਾਲ 27 ਸਤੰਬਰ ਦਾ ਫਿਰ ਆਮ ਇਜਲਾਸ ਸੱਦ ਲਿਆ ਕਿ ਅਸੀਂ ਆਮ ਇਜਲਾਸ ਜਿਹੜਾ ਪਰਾਲੀਆਂ ਦੇ ਮੁੱਦੇ ਤੇ, ਜਿਹੜਾ ਬਿਜਲੀ ਦੇ ਮੁੱਦੇ ਤੇ, ਜਿਹੜਾ GST ਦੇ ਮੁੱਦੇ ਤੇ, ਇਹਨਾਂ ਨੂੰ ਆਧਾਰ ਬਣਾ ਕੇ ਅਸੀਂ ਕਹਿੰਦੇ ਇਜਲਾਸ ਕਰਾਉਣਾ ਚਾਹੁੰਦੇ ਹਾਂ। ਸੋ ਸਪੀਕਰ ਸਾਹਿਬ ਨੂੰ ਜਿਹੜੀ ਫਿਰ ਮਤਲਬ ਕਿ ਅਰਜੀ ਭੇਜੀ, ਦਰਖਾਸਤ ਭੇਜੀ, ਉਹਦੇ ਵਿੱਚ ਸੀਗਾ ਕਿ ਪਰਾਲੀ, ਬਿਜਲੀ, GST ਅਤੇ ਵਿਧਾਇਕਾਂ ਵੱਲੋਂ ਕੋਈ ਮਤਾ ਲਿਆਂਦਾ ਜਾਵੇ ਜਿਹੜਾ ਉਹਦੇ ਉੱਤੇ ਅਸੀਂ ਚਰਚਾ ਕਰਨਾ ਚਾਹੁੰਦੇ ਹਾਂ। ਸੋ ਜਿੱਥੋਂ ਤੱਕ ਪਰਾਲੀ ਦਾ ਮਸਲਾ ਹੈ, ਉਹ ਸਾਰਿਆਂ ਨੂੰ ਪਤਾ ਪ੍ਰਵੀਨ ਜੀ ਕਿ ਪੰਜਾਬ 'ਚ ਪਰਾਲੀ ਨੂੰ ਸੰਭਾਲਣ ਦਾ ਮੁੱਦਾ, ਉਸ ਨੂੰ ਅੱਗ ਲਾਉਣ ਤੋਂ ਬਚਾਉਣ ਦਾ ਮੁੱਦਾ, ਫਿਰ ਉਸ ਦੇ ਨੂੰ ਲੈ ਕੇ ਮਤਲਬ ਕਿ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਕੇਂਦਰ ਵੱਲੋਂ ਜਿਹੜੀ ਮੰਗੀ ਗਈ ਸੀ ਕਿ ਹਾਂ ਤੁਸੀਂ ਪਾ ਦਿਓ 1500 ਰੁਪਈਆ, 1000 ਅਸੀਂ ਪਾ ਦਿਆਂਗੇ, 2500 ਰੁਪਈਆ ਪਰ ਕਿੱਲੇ ਪਿੱਛੇ ਦੇ ਦਈਏ ਪਾਕਿਸਤਾਨਾਂ ਨੂੰ, ਉਹਦੀ ਜਿਹੜੀ ਕੁਛ ਸੀ, ਉਹ ਸਾਰੇ ਮਸਲਿਆਂ ਤੇ ਚਰਚਾ। ਇਸੇ ਤਰ੍ਹਾਂ ਬਿਜਲੀ ਨੂੰ ਲੈ ਕੇ ਬਿਜਲੀ ਦਾ ਸਬਸਿਡੀ ਵਾਲਾ ਮਸਲਾ ਖੜਾ ਹੈ, ਸਮਾਰਟ ਮੀਟਰਾਂ ਵਾਲਾ ਮਸਲਾ ਖੜਾ ਹੈ, ਬਿਜਲੀ ਦੀ ਉਹ ਮੈਂਬਰੀ ਨੂੰ ਲੈ ਕੇ BBMB 'ਚ ਜਿਹੜੀ ਮੁੱਕ ਰਹੀ ਹੈ ਉਹਦਾ ਸਵਾਲ ਖੜਾ ਹੈ। ਸੋ ਇਸੇ ਤਰ੍ਹਾਂ ਬਿਜਲੀ ਦੇ ਜਿਹੜੇ ਸਬਸਿਡੀ ਨੂੰ ਬਕਾਏ ਨੂੰ ਲੈ ਕੇ ਨੇ ਜਾਂ ਪ੍ਰਾਈਵੇਟ ਕਰਨ ਨੂੰ ਲੈ ਕੇ ਪੰਜਾਬ 'ਚ ਰੋਸ ਖੜਾ ਹੋ ਰਿਹਾ ਕਿ ਬਿਜਲੀ ਦਾ ਪ੍ਰਾਈਵੇਟੀਕਰਨ ਹੋ ਗਿਆ, ਉਹ ਇਹ ਸਾਰੇ ਮਸਲੇ ਵਿਚਾਰੇ। ਇਸੇ ਤਰ੍ਹਾਂ GST ਕਿਵੇਂ ਵਧਾਈ ਜਾਵੇ, ਪੰਜਾਬ ਦੇ ਖਜ਼ਾਨੇ 'ਚ ਆਮਦਨ ਕਿਵੇਂ ਵਧਾਈ ਜਾਵੇ, GST ਦੀ ਵਸੂਲੀ ਕਿਵੇਂ ਵਧੇ, ਕੇਂਦਰ ਜਿਹੜਾ ਪੈਸਾ ਲੁਟਕਾ ਕੇ ਰੱਖਦਾ GST ਉਹ ਕਿਵੇਂ ਆਵੇ, ਇਹਨਾਂ ਮੁੱਦਿਆਂ ਤੇ। ਸੋ ਕਹਿੰਦੇ ਜੀ ਪਰਾਲੀ, ਬਿਜਲੀ, GST ਅਤੇ ਆ ਜਿਹੜਾ ਅਤੇ ਹੈ ਨਾ ਪ੍ਰਵੀਨ ਜੀ, ਇਸ ਅਤੇ ਨੇ ਆਮ ਇਜਲਾਸ ਨੂੰ ਖਾਸ ਬਣਾਉਣਾ। ਉਹ 'ਚ ਕਿਹਾ ਗਿਆ ਕਿ ਅਤੇ ਵਿਧਾਇਕਾਂ ਵੱਲੋਂ ਤੁਰੰਤ ਲਿਆਂਦੇ ਗਏ ਕਿਸੇ ਮਤੇ ਤੇ ਚਰਚਾ। ਸੋ ਆ ਪਹਿਲੇ ਤਾਂ ਸਾਰੇ ਬਹਾਨਾ ਨੇ, ਅਸਲ ਦੇ ਵਿੱਚ ਤਾਂ ਇਸ ਨੂੰ ਖਾਸ ਹੀ ਬਣਾਉਣਾ ਤੇ ਉਹ ਮਤਾ ਆਉਣਾ ਹੀ ਆਉਣਾ ਭਰੋਸਗੀ ਦਾ, ਕਿਉਂਕਿ ਆਪਾਂ ਵਾਰ-ਵਾਰ ਗੱਲ ਕਰਦੇ ਸੀ ਕਿ ਇਹ ਬਿਲਕੁਲ ਉਸੇ ਤਰ੍ਹਾਂ ਆਉਣਾ। ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ ਇਸੇ ਤਰ੍ਹਾਂ ਆਮ ਇਜਲਾਸ ਦੇ ਵਿੱਚ ਮਤਾ ਲਿਆਂਦਾ ਸੀ, ਇਸੇ ਤਰ੍ਹਾਂ ਪੇਸ਼ ਕਰਕੇ ਉਹ ਖੇਡ ਖੇਡੀ ਸੀ, ਉਸੇ ਤਰ੍ਹਾਂ ਇੱਥੇ ਆਉਣਾ। ਪਰ ਇਸ ਤੋਂ ਵੀ ਅਗਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਇਹ ਵੀ ਸੰਭਾਵਨਾ ਹੈ ਕੱਲ ਦੇਰ ਰਾਤ ਤੱਕ ਜਿਹੋ ਜਿਹੇ ਤਰੀਕੇ ਨਾਲ ਮੰਤਰੀ ਸਾਹਿਬ ਲੱਗੇ ਰਹੇ, ਸਪੀਕਰ ਨਾਲ ਤਾਲਮੇਲ ਹੋ ਰਿਹਾ ਹੈ, ਇੱਧਰ ਉੱਧਰ ਫੋਨ ਹੋ ਰਹੇ ਨੇ, ਅਫਸਰਾਂ ਨਾਲ ਗੱਲ ਹੋ ਰਹੀ ਹੈ, ਉਹ ਤੋਂ ਪਤਾ ਲੱਗ ਰਿਹਾ ਕਿ ਸ਼ਾਇਦ ਇੱਕ ਦਿਨ ਦਾ ਬੁਲਾਇਆ ਗਿਆ ਆਮ ਇਜਲਾਸ ਵਧਾ ਕੇ 3 ਦਿਨ, 4 ਦਿਨ, ਹਫ਼ਤੇ ਦਾ ਵੀ ਹੋ ਸਕਦਾ ਜੀ। ਕਿਉਂਕਿ ਕੱਲ ਦੇਰ ਰਾਤ ਤੱਕ ਜਿਹੜਾ ਜਾਰੀ ਕੀਤਾ ਗਿਆ ਉਹ ਸਿਰਫ ਸ਼ੋਕ ਮਤੇ ਪੇਸ਼ ਕਰਨ ਤੱਕ ਵਾਲਾ, ਜਿਹੜੀਆਂ ਸ਼ਰਧਾਂਜਲੀਆਂ ਦੇਣ ਤੱਕ ਵਾਲਾ ਪ੍ਰੋਗਰਾਮ ਹੀ ਸਾਹਮਣੇ ਆਇਆ। ਉਹ ਤੋਂ ਅੱਗੇ ਵਾਲਾ ਜੇ ਪ੍ਰੋਗਰਾਮ ਸਾਹਮਣੇ ਹੀ ਨਹੀਂ ਆਇਆ ਸੀ। ਪਰ MLAਆਂ ਦੀ ਬੈਠਕ ਅੱਜ ਸਵੇਰੇ 10 ਵਜੇ ਬੁਲਾ ਲਈ ਗਈ ਹੈ ਤੇ ਉਹਨਾਂ ਨੂੰ ਪਿਛਲੀ ਵਾਰ ਦੀ ਗੁੜਤੀ ਦਿੱਤੀ ਹੋਈ ਆ। ਉਹ ਦੁਬਾਰਾ ਉਹਨਾਂ ਨੂੰ ਬਸ ਝਾੜ ਚੁੰਬ ਕਰਨੀ ਆ ਕਿ ਭਾਈ ਉਹਨਾਂ ਨੇ ਬੇਅਦਬੀ ਵਾਲਾ ਮੁੱਦਾ ਚੱਕਣਗੇ, ਉਹ ਪਾਣੀ ਵਾਲਾ ਮੁੱਦਾ ਚੱਕਣਗੇ, ਉਹ ਸਾਡੇ ਇਸ਼ਤਿਹਾਰ ਵਾਲਾ ਮੁੱਦਾ ਚੁੱਕਣਗੇ, ਉਹ ਸਾਡਾ ਜਰਮਨੀ ਵਾਲੇ ਦੌਰੇ ਵਾਲਾ ਮੁੱਦਾ ਚੱਕਣਗੇ। ਉਹਨਾਂ ਮੁੱਦਿਆਂ ਦੇ ਜਿਹੜੇ ਵੀ ਮੁੱਦੇ ਸਰਕਾਰ ਦੇ ਖਿਲਾਫ ਬਣ ਰਹੇ ਨੇ, ਉਹ ਜਿਹੜੇ ਮੁੱਦੇ ਚੁੱਕਣਗੇ ਉਹਨਾਂ ਦਾ ਜਵਾਬ ਕੀ ਦੇਣਾ, ਕਿਹੜੇ MLA ਨੇ ਕਿਹੜੇ ਗੱਲ ਦੇ ਉੱਤੇ ਖੜੇ ਹੋਣਾ, ਕਿਹਨੇ ਕੀ, ਉਹ ਸਾਰੀ ਅਜੇ ਟ੍ਰੇਨਿੰਗ ਸਵੇਰੇ ਦੁਬਾਰਾ ਹੋਣੀ ਹੈ। ਪਰ
11 ਵਜੇ ਜਦੋਂ ਸ਼ੋਕ ਮਤੇ ਲਿਆਂਦੇ ਜਾਣੇ ਨੇ, ਜਿਹੜੀਆਂ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਜਦੋਂ ਸ਼ਰਧਾਂਜਲੀ ਦਿੱਤੀ ਜਾਣੀ ਆ, ਉਹ ਤੋਂ ਬਾਅਦ ਜਿਹੜੇ ਸਪੀਕਰ ਨੇ ਉਹਨਾਂ ਨੇ ਬੈਠਕ ਬੁਲਾ ਲਈ ਹੈ। ਤੇ ਸਪੀਕਰ ਜਿਹੜੀ ਬੈਠਕ ਬੁਲਾ ਰਹੇ ਨੇ ਉਹਦੇ ਵਿੱਚ ਹੀ ਇਹ ਤੈਅ ਹੋ ਸਕਦਾ ਕਿ ਤੁਸੀਂ ਵਧਾਉਣਾ ਸੈਸ਼ਨ ਜਾਂ ਕੀ ਕਰਨਾ, ਕਿਉਂਕਿ ਉਹਦੇ ਵਿੱਚ ਜਿੱਥੇ ਸਪੀਕਰ ਸਾਹਿਬ ਨੇ ਉੱਥੇ ਹੀ ਹਰਪਾਲ ਚੀਮਾ ਉਹਦੇ ਮੈਂਬਰ ਨੇ, ਵਿੱਤ ਮੰਤਰੀ ਉੱਥੇ ਅਮਨ ਅਰੋੜਾ ਨੇ, ਉੱਥੇ ਹੀ ਧਾਲੀਵਾਲ ਲੋਹੜੀ ਉਹਦੇ ਮੈਂਬਰ ਨੇ, ਉਸੇ ਦੇ ਵਿੱਚ ਹੀ ਵਿਰੋਧੀ ਧਿਰ ਦੇ ਆਗੂ ਮੈਂਬਰ ਨੇ, ਉਹ 'ਚ ਇਆਲੀ ਹੋਰੀ ਮੈਂਬਰ ਨੇ, ਉਹਦੇ ਵਿੱਚ ਬਸਪਾ ਤੋਂ ਜਿਹੜੇ MLA ਨੇ ਉਹ ਵਿਸ਼ੇਸ਼ ਇਨਵਾਈਟੀ ਮੈਂਬਰ ਨੇ। ਸੋ ਇਹ ਕਮੇਟੀ ਤੈਅ ਕਰ ਸਕਦੀ ਹੈ ਕਿ ਹਾਂ ਆਪਾਂ ਨੂੰ ਇਜਲਾਸ ਵਧਾਉਣਾ ਚਾਹੀਦਾ ਕਿ ਨਹੀਂ, ਇਹਨੂੰ 2 ਦਿਨ ਦਾ 4 ਦਿਨ ਦਾ ਕਰਨਾ। ਕਿ ਉਹਦੇ ਵਿੱਚ ਉਮੀਦ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਚਾਹੁੰਦੀ ਹੈ ਕਿ ਉਹਨੂੰ 3-4 ਦਿਨ ਖਿੱਚੀਏ ਤੇ ਚੰਗਾ ਰਗੜਾ ਅਸੀਂ ਵਿਰੋਧੀ ਧਿਰਾਂ ਨੂੰ ਲਾਈਏ। ਉਹ ਇਸ ਤਰੀਕੇ ਨਾਲ ਤਿਆਰੀ ਕਰਕੇ ਆ ਰਹੇ ਨੇ ਤਾਂ ਕਿ ਜੇ ਅੱਜ ਨਹੀਂ ਤਾਂ ਕੱਲ ਨੂੰ ਪੇਸ਼ ਕਰ ਲਾਂਗੇ, ਪਰ ਉਹ ਮਤਾ ਲਿਆਉਣਗੇ ਔਰ ਇਹ ਆਮ ਇਜਲਾਸ ਭਰੋਸਗੀ ਦੇ ਮਤੇ ਪੇਸ਼ ਕਰਨ ਨਾਲ ਖਾਸ ਬਣੇਗਾ। ਔਰ ਉਹ ਭਰੋਸਗੀ ਦਾ ਮਤਾ ਕਿਸੇ MLA ਤੋਂ ਪੇਸ਼ ਕਰਾਉਂਦੇ ਨੇ ਜਾਂ ਭਗਵੰਤ ਮਾਨ ਖੁਦ ਪੇਸ਼ ਕਰਨਗੇ। ਇਹ ਵੀ ਹੋ ਸਕਦਾ ਕਿ ਭਗਵੰਤ ਮਾਨ ਖੁਦ ਖੜੇ ਹੋ ਕੇ ਕਹਿਣ ਕਿ ਲਓ ਗਿਣ ਲਓ ਜਿਹਨੇ ਗਿਣਨੇ ਆ ਖੜੇ MLA ਹੱਥ ਖੜੇ ਕਰਦੇ ਆ, ਅਸੀਂ ਆਪਣੇ ਬੈਂਚਾਂ ਦੇ ਖੜੇ ਹੁੰਨੇ ਆ, ਅਸੀਂ ਗਿਣਤੀ ਕਰਾ ਲਓ, ਵੋਟਾਂ ਪਵਾਉਣੀਆਂ, ਜੋ ਵੀ ਹੈ। ਉਹ ਮਿਸ਼ਨ ਲੋਟਸ ਨੂੰ ਲੈ ਕੇ ਹੰਗਾਮਾ ਹੋਣਾ ਹੀ ਹੋਣਾ। ਸੋ ਇਸ ਲਈ ਇਸ ਵਾਰ ਦੇ ਇਸ ਆਮ ਇਜਲਾਸ ਦੇ ਖਾਸ ਬਣਨ ਦੇ ਵਿੱਚ ਦੇਰ ਨਹੀਂ ਲੱਗਣੀ ਔਰ ਇਹ ਪੂਰਾ ਖੇਡ ਤੁਹਾਨੂੰ ਦੇਖਣ ਨੂੰ ਮਿਲੇਗਾ। ਔਰ ਉਹਦੇ ਤਾਂ ਇਹਦਾ ਅਸਰ ਕੀ ਜਾਂਦਾ ਇਹ ਦੇਖਣ ਵਾਲੀ ਗੱਲ, ਕਿਉਂਕਿ ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਇਹ ਜਿਹੜਾ ਭਰੋਸੇ ਦਾ ਮਤਾ ਜਿੱਤਣ ਦੀ ਕੋਸ਼ਿਸ਼ ਹੈ, ਉਹ ਦਿਖਾਵਾ ਕਰਨ ਦੀ ਕੋਸ਼ਿਸ਼ ਹੈ। ਉਹ ਕਿਸੇ ਨੂੰ ਸ਼ੰਕੇ ਸ਼ੋਭੇ ਨਹੀਂ ਪ੍ਰਵੀਨ ਜੀ ਕਿ ਪੰਜਾਬ ਦੀ ਸਰਕਾਰ ਨੂੰ ਕੋਈ ਖਤਰਾ ਹੈ, ਪੰਜਾਬ ਦੀ ਸਰਕਾਰ ਕੋਈ ਡਿੱਗ ਸਕਦੀ ਹੈ, ਪੰਜਾਬ ਦੀ ਸਰਕਾਰ ਖਰੀਦੀ ਜਾ ਸਕਦੀ ਹੈ ਥੋੜੀ। ਫਿਲਹਾਲ ਆਉਂਦੇ ਦਿਨਾਂ 'ਚ ਕੀ ਹੋ ਜਾਵੇ ਪਤਾ ਨਹੀਂ, ਅੱਜ ਦੀ ਤਰੀਕ ਤੱਕ ਅਜਿਹਾ ਕੋਈ ਅਸਾਰ ਨਹੀਂਗਾ। ਤੇ ਉਹਦੇ ਬਾਵਜੂਦ ਜਿਹੜਾ ਪੇਸ਼ ਕੀਤਾ ਜਾਣਾ, ਇਹਦੀਆਂ ਵੀਡੀਓ ਕਲਿੱਪ ਚੱਲਣੀਆਂ, ਫਿਰ ਉਹ ਕਲਿੱਪ ਭੇਜਣੇ ਆ ਕਿ ਆਹ ਲਓ ਆ ਖੜੇ ਆ 92 MLA ਜਿਹਨਾਂ ਨੂੰ 25-25 ਕਰੋੜ 'ਚ ਖਰੀਦਣ ਦੀ ਕੋਸ਼ਿਸ਼ ਹੋਈ, ਉਹ ਟੁੱਟੇ ਨਹੀਂ, ਉਹ ਵਿਕੇ ਨਹੀਂ। ਤੇ ਉਹ ਕਲਿੱਪ ਫਿਰ ਗੁਜਰਾਤ 'ਚ ਚੱਲਣੇ ਆ, ਉਹ ਕਲਿੱਪ ਫਿਰ ਹਿਮਾਚਲ 'ਚ ਚੱਲਣੇ ਆ, ਉਹ IT ਟੀਮਾਂ ਨੂੰ ਆਮ ਆਦਮੀ ਪਾਰਟੀ ਨੂੰ ਦਿੱਤੇ ਜਾਣੇ ਆ, ਉਹ ਫਿਰ ਮਿਸ਼ਨ ਗੁਜਰਾਤ ਤੇ ਮਿਸ਼ਨ ਹਿਮਾਚਲ ਚੱਲਣਾ ਤੇ ਉਹਦੇ ਵਿੱਚੋਂ ਫਿਰ ਕੇਜਰੀਵਾਲ ਦਾ ਚਿਹਰਾ ਉਭਾਰਿਆ ਜਾਣਾ। ਕਿਉਂਕਿ ਗੁਜਰਾਤ ਦੇ ਵਿੱਚ ਵੀ ਉਸੇ ਤਰ੍ਹਾਂ ਹੋ ਰਿਹਾ ਜਿਸ ਤਰ੍ਹਾਂ ਪੰਜਾਬ 'ਚ ਹੋ ਰਿਹਾ ਸੀ। ਕੇਜਰੀਵਾਲ ਦੀ ਫੋਟੋ ਲੱਗਦੀ ਸੀ ਗਰੰਟੀਆਂ ਦੇ ਉੱਤੇ, ਕੇਜਰੀਵਾਲ ਹੀ ਐਲਾਨ ਕਰਦੇ ਸੀ, ਕੇਜਰੀਵਾਲ ਹੀ ਚਿਹਰਾ ਸੀ। ਬਾਅਦ ਚੋਂ ਭਗਵੰਤ ਮਾਨ ਜਦੋਂ ਨਾਰਾਜ਼ ਹੋ ਕੇ ਘਰੇ ਬੈਠ ਕੇ ਫਿਰ ਉਹਨਾਂ ਨੂੰ ਮਨਾ ਕੇ ਨਾਲ ਲਿਆਉਣ ਲੱਗੇ, ਫਿਰ ਆਖਰ ਉਹ ਚਿਹਰਾ ਅਨਾਉਂਸ ਕਰਨਾ ਪਿਆ। ਪਰ ਚੋਣ ਕੇਜਰੀਵਾਲ ਦੇ ਚਿਹਰੇ ਤੇ ਲੜੀ। ਉਸੇ ਤਰ੍ਹਾਂ ਉਹ ਚਿਹਰਾ ਗੁਜਰਾਤ 'ਚ ਵੇਚਿਆ ਜਾ ਰਿਹਾ। ਗੁਜਰਾਤ 'ਚ ਕੇਜਰੀਵਾਲ ਦੇ ਨਾਂ ਤੇ ਪ੍ਰਚਾਰ ਚੱਲਦਾ ਹੈ, ਕੇਜਰੀਵਾਲ ਹੀ ਸਟਾਰ ਪ੍ਰਚਾਰਕ ਨੇ, ਕੇਜਰੀਵਾਲ ਅਨਾਉਂਸਮੈਂਟ ਕਰਦੇ ਨੇ, ਕੇਜਰੀਵਾਲ ਪ੍ਰਧਾਨ ਨੇ, ਕੇਜਰੀਵਾਲ ਚਿਹਰਾ ਨੇ। ਉੱਥੇ ਦਾ ਲੋਕਲ ਚਿਹਰਾ ਅਜੇ ਤੱਕ ਕੋਈ ਉਭਾਰਿਆ ਨਹੀਂ ਗਿਆ, ਕਿਸੇ ਨੂੰ ਸਾਹਮਣੇ ਨਹੀਂ ਲਿਆਂਦਾ ਗਿਆ। ਇਸ ਲਈ ਇਹ ਸਾਰੇ ਦ੍ਰਿਸ਼ ਦੇ ਵਿੱਚੋਂ, ਇਸ ਆਮ ਇਜਲਾਸ ਦੇ ਦ੍ਰਿਸ਼ ਦੇ ਵਿੱਚੋਂ ਵੀ ਦੇਖਿਓ ਕੇਜਰੀਵਾਲ ਦਾ ਚਿਹਰਾ ਉਭਾਰਿਆ ਜਾਊਗਾ। ਤੇ ਉਸ ਚਿਹਰੇ ਨੂੰ 2024 ਚ ਜੇਕਰ ਉਹਨਾਂ ਨੂੰ ਲੱਗਦਾ ਕਿ ਚੋਣਾਂ ਹੁੰਦੀਆਂ ਕਿਸੇ ਸੂਬੇ ਦੀਆਂ ਤੇ ਚਿਹਰਾ ਪੇਸ਼ ਕੀਤਾ ਜਾਂਦਾ ਮੋਦੀ ਦਾ, ਸੂਬਿਆਂ ਦੇ ਮੁੱਦੇ ਵੀ ਪਿੱਛੇ, ਸੂਬੇ ਦੇ ਲੀਡਰ ਵੀ ਪਿੱਛੇ ਤੇ ਸਾਰੇ ਮਸਲੇ ਵੀ ਪਿੱਛੇ, ਚਿਹਰਾ ਮੋਦੀ ਦੇ ਚਿਹਰੇ ਤੇ BJP ਲੜਦੀ ਹੈ। ਇਸੇ ਤਰ੍ਹਾਂ ਹੀ ਚਾਹੁੰਦੇ ਨੇ ਕਿ ਮੋਦੀ ਬਣਾ ਕੇਜਰੀਵਾਲ ਜੇਕਰ ਬਣਾਉਣਾ ਤਾਂ ਕੇਜਰੀਵਾਲ ਦਾ ਚਿਹਰਾ ਹੀ ਉਭਾਰਿਆ ਜਾਵੇ। ਸੋ ਇਹ ਚਿਹਰਾ ਵੀ ਤੁਹਾਨੂੰ ਇਸ ਸੈਸ਼ਨ ਦੇ ਵਿੱਚੋਂ ਆਮ ਇਜਲਾਸ 'ਚ ਉੱਭਰਦਾ ਨਜ਼ਰ ਆਏਗਾ। ਔਰ ਇਹ ਸਾਰੀ ਸਿਆਸਤ ਉਠਕ ਪੁਟਕ ਜਿਹੜੀ ਹੈ ਉਹ 2024 ਦੇ ਨਾਲ ਹਿਮਾਚਲ ਤੇ ਗੁਜਰਾਤ ਨੂੰ ਧਿਆਨ 'ਚ ਰੱਖਿਆ। ਔਰ ਇਸ ਲਈ ਅੱਜ ਦਾ ਆਮ ਇਜਲਾਸ ਖਾਸ ਬਣੇਗਾ। ਭਰੋਸੇ ਦਾ ਮਤਾ ਅੱਜ ਆਉਂਦਾ, ਜੇ 1 ਦਿਨ ਦਾ ਹੀ ਸੈਸ਼ਨ ਰਹਿਣ ਤਾਂ ਅੱਜ ਹੀ ਆਏਗਾ। ਜੇਕਰ ਇਹਨੂੰ ਲਟਕਾਇਆ ਗਿਆ 2 ਦਿਨ 4 ਦਿਨ ਹਫ਼ਤੇ ਦਾ ਕੀਤਾ ਗਿਆ ਤਾਂ ਆਉਂਦੇ ਦਿਨਾਂ 'ਚ ਆਏਗਾ। ਪਰ ਇਸ ਦੀ ਖੇਡ ਸਕ੍ਰਿਪਟ ਲਿਖ ਲਈ ਗਈ ਹੈ ਔਰ ਉਸ ਨੂੰ ਅੰਤਮ ਸ਼ੋਅ ਦਿੱਤੀ ਜਾਏਗੀ। ਹਾਂਜੀ, ਬਿਲਕੁਲ ਬਿਲਕੁਲ। ਤੁਸੀਂ ਵਿੱਚ ਦੀ ਕਈ ਗੱਲਾਂ ਦਾ ਜ਼ਿਕਰ ਕੀਤਾ, ਉਹਨਾਂ ਤੇ ਵੀ ਸਵਾਲ ਕਰਾਂਗੇ। ਖਾਸ ਕਰਕੇ ਜਿਹੜਾ ਤੁਸੀਂ ਹਿਮਾਚਲ ਦੀ ਗੱਲ ਕੀਤੀ ਹੈ ਕਿ ਹਿਮਾਚਲ ਦੇ ਵਿੱਚ ਚੋਣਾਂ, ਹਿਮਾਚਲ ਦੇ ਨਾਲ ਲੱਗਦੀ ਇੱਕ ਖਾਸ ਖਬਰ ਸਾਂਝੀ ਕਰਾਂਗੇ ਆਪਾਂ। ਪਰ ਉਸ ਤੋਂ ਪਹਿਲਾਂ ਰੁੱਖ ਕਰਦੇ ਹਾਂ ਰਾਜਸਥਾਨ ਦਾ। ਰਾਜਸਥਾਨ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਜਿਹੜੇ ਗਲੋਤ ਨੂੰ ਜਾਂਦੀ ਸੀ ਕੌਮੀ ਪ੍ਰਧਾਨਗੀ, ਉਸ ਤੋਂ ਬਾਅਦ ਕਾਫੀ ਰਫੜ ਪੈ ਗਿਆ। 92 90 92 ਜਾਣੇ ਅਜੇ ਵੀ ਉਹ ਕਹਿੰਦੇ ਜੇ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਇਆ, ਅਸੀਂ ਨਹੀਂ ਇਹਦੇ ਹੱਕ 'ਚ ਆਉਣਾ ਜੀ। ਪ੍ਰਵੀਨ ਜੀ, ਅਸ਼ੋਕ ਗਹਿਲੋਤ ਉਹ ਵਿਅਕਤੀ ਹੈ ਜਿਹੜਾ ਮੰਨਿਆ ਜਾਂਦਾ ਕਿ ਗਾਂਧੀ ਪਰਿਵਾਰ ਦਾ ਸਭ ਤੋਂ ਨੇੜਲਾ ਬੰਦਾ, ਭਰੋਸੇ ਦਾ ਬੰਦਾ। ਜੀ, ਜਿੱਥੇ ਵੀ ਕਿਤੇ ਮਸਲਾ ਹੱਲ ਕਰਨਾ ਹੋਵੇ, ਭੇਜਣਾ ਹੋਵੇ, ਇਹਨੂੰ ਭੇਜਿਆ ਜਾਂਦਾ ਸੀ। ਤੇ ਇਸ ਮੌਕੇ ਵੀ ਗੁਜਰਾਤ ਦੇ ਇੰਚਾਰਜ ਨੇ, ਇਸ ਮੌਕੇ ਵੀ ਮਤਲਬ ਕਿ ਖਾਸਮ ਖਾਸ ਸੀ। ਤੇ ਇਸੇ ਲਈ ਇਹਨਾਂ ਦਾ ਨਾਂ ਅੱਗੇ ਵਧਿਆ ਕਿ ਜੇ ਰਾਹੁਲ ਗਾਂਧੀ ਨਹੀਂ ਬਣ ਰਹੇ ਤਾਂ ਅਸ਼ੋਕ ਗਹਿਲੋਤ ਬਣ ਜਾਣ। ਤਾਂ ਇਹੀ ਸਮਝ ਲਓ ਕਿ ਰਾਹੁਲ ਗਾਂਧੀ ਬਣ ਗਿਆ ਕਿ ਅਸ਼ੋਕ ਗਹਿਲੋਤ ਨੂੰ ਜੋ ਅਸੀਂ ਕਵਾਂਗੇ ਉਹ ਸਾਡੀ ਮੰਨੀ ਜਾਊਗੀ, ਬਿਨਾਂ ਕਿ ਸਾਡੀ ਗੱਲ ਸੁਣਨਗੇ। ਇਹ ਇਸ ਲਈ ਆਪਣੇ ਭਰੋਸੇ ਦੇ ਬੰਦੇ ਨੂੰ ਬਣਾਓ ਤਾਂ ਕਿ ਕਾਗਜ਼ਾਂ 'ਚ ਉਹ ਪ੍ਰਧਾਨ ਰਹੇ ਤੇ ਚਲਾਉਣ ਚਾਹੇ ਰਾਹੁਲ ਗਾਂਧੀ ਹੋ। ਪਰ ਮੈਨੂੰ ਲੱਗਦਾ ਕਿ ਚੋਣਾਂ ਹੋਣ ਤੋਂ ਪਹਿਲਾਂ, ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਹੀ ਗਾਂਧੀ ਪਰਿਵਾਰ ਨੂੰ, ਪਾਰਟੀ ਦਾ ਮੈਨੂੰ ਨਹੀਂ ਪਤਾ, ਗਾਂਧੀ ਪਰਿਵਾਰ ਨੂੰ ਅਹਿਸਾਸ ਹੋ ਗਿਆ ਕਿ ਭਾਈ ਇਹ ਤਾਂ ਸਾਡੇ ਹੱਥੋਂ ਨਿਕਲਿਆ, ਇਹ ਤਾਂ ਸਾਡੇ ਹੱਥ ਨਹੀਂ ਆਉਣ ਵਾਲਾ। ਉਹ ਕਹਿੰਦੇ ਕਿ ਜਿਹੜਾ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਨਹੀਂ ਸਾਡੀ ਸੁਣ ਰਿਹਾ,
ਜੀ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਆਪਣੀ ਉੱਥੇ ਰਾਜਸਥਾਨ 'ਚ ਵੱਖਰੀਆਂ ਸਕ੍ਰਿਪਟਾਂ ਲਿਖ ਕੇ ਦੇ ਕੇ ਆ ਰਿਹਾ ਹੈ, ਐਮਐਲਏ ਤੋਂ ਧਮਕੀਆਂ ਦਵਾ ਰਿਹਾ, ਐਮਐਲਏ ਤੋਂ ਮਤੇ ਪਵਾ ਰਿਹਾ, ਐਮਐਲਏ ਤੋਂ ਅਸਤੀਫੇ ਲਿਖਵਾ ਰਿਹਾ। ਉਸ ਪ੍ਰਧਾਨ ਬਣਨ ਤੋਂ ਬਾਅਦ ਸਾਨੂੰ ਪੁੱਛੇਗਾ ਕਿ ਨਹੀਂ ਪੁੱਛੇਗਾ, ਇਹ ਖਤਰਾ ਖੜਾ ਹੋ ਗਿਆ ਕਾਂਗਰਸ ਨੂੰ। ਸੋ ਇਹ ਸਾਰੇ ਖਤਰੇ ਦਾ ਅਸਰ ਇਹ ਰਿਹਾ ਪ੍ਰਵੀਨ ਜੀ ਕਿ ਭਾਰਤ ਜੋੜੋ ਯਾਤਰਾ ਤੇ ਨਿਕਲੇ ਰਾਹੁਲ ਗਾਂਧੀ ਜੀ ਫੋਨ ਹੀ ਨਹੀਂ ਕੰਨ ਤੋਂ ਲਾ ਸਕੇ। ਸਾਰਾ ਦਿਨ ਫੋਨ ਤੇ ਹੀ ਅਪਡੇਟ, ਫੋਨ ਤੇ ਹੀ ਨਿਰਦੇਸ਼, ਫੋਨ ਤੇ ਹੀ ਸੁਨੇਹੇ, ਤੇ ਫੋਨ ਤੇ ਹੀ ਕਾਗਜ਼ ਨਵੇਂ ਭਰਾ ਦਿਓ, ਹੁਣ ਖੜਗੇ ਨੂੰ ਬਣਾ ਦਿਓ, ਹੁਣ ਇਹਨੂੰ ਦਿਗਵਿਜੇ ਸਿੰਘ ਨੂੰ ਮੂਹਰੇ ਲਿਆਓ। ਸੋ ਨਾ ਚਰਚਾ ਚ ਆਉਣ ਲੱਗੇ। ਸੋ ਹੁਣ ਅਸ਼ੋਕ ਗਹਿਲੋਤ ਪ੍ਰਧਾਨਗੀ ਦੀ ਦੌੜ ਚੋਂ ਬਾਹਰ ਨਜ਼ਰ ਆਉਂਦੇ ਨੇ। ਪ੍ਰਧਾਨਗੀ ਵਾਲਾ ਪਰਚਾ ਸ਼ਾਇਦ ਉਹਨਾਂ ਦਾ ਫਾੜ ਦਿੱਤਾ ਗਿਆ ਜਾਂ ਉਹ ਚ ਫੇਲ ਹੋਣ ਜਾ ਰਹੇ ਨੇ, ਪਰ ਉਹ ਮੁੱਖ ਮੰਤਰੀ ਵਾਲੀ ਕੁਰਸੀ ਨਹੀਂ ਛੱਡ ਨਹੀਂ ਰਹੇ ਜਾਂ ਉਹ ਛੱਡਣਾ ਨਹੀਂ ਚਾਹੁੰਦੇ ਸੀ। ਕੀ ਉਹ ਪ੍ਰਧਾਨ ਬਣਨਾ ਹੀ ਨਹੀਂ ਚਾਹੁੰਦੇ ਸੀ ਕਿ ਉਹ ਨਾ ਵੀ ਨਹੀਂ ਕਰ ਰਹੇ ਸੀ ਸੋਨੀਆ ਰਾਹੁਲ ਨੂੰ, ਪਰ ਉਹ ਅਸਲ ਦੇ ਵਿੱਚ ਰਾਜਸਥਾਨ ਦਾ ਮੁੱਖ ਮੰਤਰੀ ਬਣਿਆ ਰਹਿਣਾ ਚਾਹੁੰਦੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਮੈਂ ਆ ਮਰਿਆ ਸੱਪ ਕਿਉਂ ਗਲ ਪਾਵਾਂ, ਡੁੱਬੀ ਕਿਸ਼ਤੀ ਦਾ ਮੈਂ ਮਲਾਹ ਕਿਉਂ ਬਣਾ, ਮੈਂ ਹੁਣ ਇਸ ਕਾਂਗਰਸ ਦੇ ਇਸ ਮੌਕੇ ਪ੍ਰਧਾਨ ਬਣ ਕੇ ਮੈਂ ਕਿਉਂ ਆਪਣੇ ਹਿੱਸੇ ਹੋਰ ਸੂਬਿਆਂ 'ਚ ਹਾਰ ਆਪਣੇ ਨਾਂ ਲਿਖਾਵਾਂ। ਇਸ ਲਈ ਉਹ ਜਿਹੜੇ ਸੂਬੇ 'ਚ ਸਰਕਾਰ ਹੈ ਉਹਦੇ ਹੀ ਲਾੜਾ ਬਣੇ ਰਹਿਣਾ ਚਾਹੁੰਦੇ ਸੀ, ਉਹ ਰਾਜਸਥਾਨ ਨਹੀਂ ਛੱਡਣਾ ਚਾਹੁੰਦੇ ਸੀ। ਪਰ ਜਦੋਂ ਕਾਂਗਰਸ ਹਾਈ ਕਮਾਂਡ ਨੂੰ ਮਜਬੂਰ ਕੀਤਾ ਤਦ ਉਹਨਾਂ ਨੇ ਜਿਹੜਾ ਇਹ ਸਕ੍ਰਿਪਟ ਲਿਖੀ ਕਿ ਜਿੱਥੇ ਬੁਲਾਈ ਗਈ ਐਮਐਲਏ ਦੀ ਬੈਠਕ ਉਦੋਂ ਬਜਾਏ ਕਿਸੇ ਹੋਰ ਦੇ ਘਰੇ ਐਮਐਲਏ ਇਕੱਠੇ ਹੁੰਦੇ ਨੇ ਔਰ ਦਮ ਭਰਦੇ ਨੇ ਕਿ ਅਸੀਂ 92 ਨੇ ਅਸਤੀਫਾ ਲਿਖਤਾ, 92 ਪਲੱਸ ਨੇ ਸਾਡੇ ਕੋਲ। ਪਤਾ ਲੱਗ ਰਿਹਾ ਸੀ ਕਿ 70 ਤੋਂ 71 ਐਮਐਲਏ ਨੇ, ਉਹ 70 ਤੋਂ 71 ਐਮਐਲਏ ਜੇਕਰ ਇੱਕੋ ਕਾਗਜ਼ ਦੇ ਉੱਤੇ ਅਸਤੀਫਾ ਲਿਖਦੇ ਨੇ ਤਾਂ ਵੀ ਉਹ ਸੰਵਿਧਾਨਕ ਤੌਰ ਦੇ ਉੱਤੇ ਵਿਧਾਨ ਸਭਾ ਦੀ ਮੱਦ ਦੇ ਅਨੁਸਾਰ ਉਹ ਪ੍ਰਵਾਨ ਨਹੀਂ ਹੋ ਸਕਦਾ, ਕਿਉਂਕਿ ਉਹਦਾ ਇੱਕ ਸਿਸਟਮ ਹੈ ਅਸਤੀਫਾ ਲਿਖਣਾ ਕਿੰਨਾ, ਕਿਹੜੀਆਂ 3 ਲਾਈਨਾਂ 'ਚ ਲਿਖਣਾ। ਪੰਜਾਬ ਦੇ ਐਮਐਲਏਆਂ ਦੇ ਅਸਤੀਫੇ ਇਸੇ ਲਈ ਮਤਲਬ ਕਿ ਜਿਹੜੇ ਸੀਗੇ ਪ੍ਰਵਾਨ ਨਹੀਂ ਹੁੰਦੇ ਸੀ ਕਿਉਂਕਿ ਉਹਦੀ ਲਿਖਤ ਸਹੀ ਨਹੀਂ ਹੁੰਦੀ ਸੀ। ਤੇ ਸਪੀਕਰ ਨੂੰ ਬਹਾਨਾ ਮਿਲ ਜਾਂਦਾ ਸੀ ਕਿ ਲਟਕਾਈ ਰੱਖੋ, ਕਿਉਂਕਿ ਚਾਹੁੰਦੇ ਵੀ ਨਹੀਂ ਸੀ ਸਪੀਕਰ ਸਾਹਿਬ ਜਾਂ ਕਾਂਗਰਸ ਕਿ ਜੇ ਅਸਤੀਫੇ ਪ੍ਰਵਾਨ ਕਰੀਏ ਆਪਾਂ, ਹੈ ਨਾ। ਇਸ ਲਈ ਉਹ ਖੇਡ ਚੱਲੀ ਗਈ ਪਿਛਲੀ ਵਾਰ। ਉਸੇ ਤਰ੍ਹਾਂ ਉਹ ਇੱਕ ਕਾਗਜ਼ ਤੇ ਲਿਖਿਆ ਅਸਤੀਫਾ ਨਹੀਂ ਮੰਨਿਆ ਜਾਣਾ, ਪਰ ਉਹ ਕਾਂਗਰਸ ਹਾਈ ਕਮਾਂਡ ਨੂੰ ਧਮਕਾਉਣ ਦੇ ਲਈ, ਆਪਣੀ ਇਕਜੁੱਟਤਾ ਦਿਖਾਉਣ ਦੇ ਲਈ ਸ਼ਕਤੀ ਪ੍ਰਦਰਸ਼ਨ ਵਜੋਂ ਵੱਡੀ ਚੀਜ਼ ਸੀ। ਸੋ ਉਸ ਦੇ ਵਿੱਚੋਂ ਕਾਮਯਾਬ ਹੋਏ ਤੇ ਉਸ ਤੋਂ ਬਾਅਦ ਹਾਈ ਕਮਾਂਡ ਨੂੰ ਲੱਗਿਆ ਕਿ ਇਹਦਾ ਮਤਲਬ ਰਾਜਸਥਾਨ ਤਾਂ ਸਾਡੇ ਹੱਥ ਜਾ ਸਕਦਾ ਹੈ। ਔਰ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਕਿ ਪੰਜਾਬ ਵਾਲੀ ਸਕ੍ਰਿਪਟ ਦੁਹਰਾਈ ਜਾ ਸਕਦੀ ਹੈ, ਪੰਜਾਬ ਵਾਲਾ ਹੀ ਕਾਂਗਰਸ ਵਾਲਾ ਕਾਂਡ ਦੁਹਰਾਇਆ ਜਾ ਸਕਦਾ। ਕਿਤੇ ਇਹ ਨਾ ਹੋਵੇ ਕਿ ਉੱਥੇ ਨਵਾਂ ਚੰਨੀ ਲਿਆਉਣ। ਸੁਨੀਲ ਜਾਖੜ ਨੇ ਵੀ ਜਿਵੇਂ ਕਿਹਾ ਕਿ ਹੁਣ ਕਿਹੜਾ ਚੰਨੀ ਨਵਾਂ ਬਣਾਉਂਗੇ। ਸੋ ਇਸ ਲਈ ਕੀ ਉੱਥੇ ਕਾਂਗਰਸ ਦੀ ਸਰਕਾਰ ਨੂੰ ਖਤਰਾ ਪੈਦਾ ਹੋ ਗਿਆ, ਕਿਉਂਕਿ ਅਸ਼ੋਕ ਗਹਿਲੋਤ ਇੱਕ ਗੱਲ ਬਾਰ-ਬਾਰ ਕਹਿੰਦੇ ਸੀ ਕਿ ਮੁੱਖ ਮੰਤਰੀ ਉਹ ਬਣੇ ਜਿਹੜਾ ਕਾਂਗਰਸ ਦੀ ਦੁਆਰਾ ਸਰਕਾਰ ਲਿਆ ਸਕੇ ਰਾਜਸਥਾਨ 'ਚ। ਇਹਦਾ ਮਤਲਬ ਸਾਫ਼ ਕਹਿ ਰਹੇ ਸੀ ਕਿ ਸਚਿਨ ਪਾਇਲਟ ਦੇ ਬਸ ਦਾ ਰੋਗ ਨਹੀਂ। ਸਚਿਨ ਪਾਇਲਟ ਦੇ ਨਾਂ ਦੇ ਬੋਰਡ ਵੀ ਲੱਗ ਗਏ, ਤਸਵੀਰਾਂ ਵੀ ਲੱਗ ਗਈਆਂ, ਉਹਨਾਂ ਨੇ ਐਮਐਲਏ ਨਾਲ ਬੈਠਕਾਂ ਵੀ ਕਰ ਲਈਆਂ। ਇੱਥੋਂ ਤੱਕ ਪ੍ਰਵੀਨ ਜੀ ਕਾਂਗਰਸ ਦੇ ਇੱਕ ਵੱਡੇ ਲੀਡਰ ਜਿਹੜਾ ਹਾਈ ਕਮਾਂਡ ਦੇ ਨੇੜੇ ਸੀ ਔਰ ਸਚਿਨ ਪਾਇਲਟ ਦੇ ਖੇਮੇ 'ਚ ਸੀ, ਉਹਨੇ ਸਪੀਕਰ ਦੇ ਕੰਨ 'ਚ ਕਹਿਤਾ ਸੀ ਕਿ 2 ਤਰੀਕ ਦੀ ਤਿਆਰੀ ਕਰ ਲਓ, ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਉਣਾ। ਤੇ ਉਸ ਤੋਂ ਬਾਅਦ ਹੀ ਕਹਿੰਦੇ ਅਸ਼ੋਕ ਗਹਿਲੋਤ ਦਾ ਧੜਾ ਸਰਗਰਮ ਹੋਇਆ ਕਿ ਭਾਈ ਐ ਨਾ ਹੋਵੇ ਅਸ਼ੋਕ ਗਹਿਲੋਤ ਨੂੰ ਪ੍ਰਧਾਨਗੀ ਵੀ ਨਾ ਮਿਲੇ, ਉੱਥੇ ਉਹ ਪ੍ਰਧਾਨਗੀ ਵੀ ਹਰਾ ਦੇਣ ਉਹਨੂੰ, ਤੇ ਇੱਧਰ ਮੁੱਖ ਮੰਤਰੀ ਦੀ ਕੁਰਸੀ ਵੀ ਗਵਾ ਲਵੇ। ਤੇ ਉਧਰ ਅਸ਼ੋਕ ਗਹਿਲੋਤ ਹੁਣ ਕਾਂਗਰਸ ਦਾ ਭਰੋਸੇਯੋਗ ਨਹੀਂ ਰਿਹਾ। ਉਹਨਾਂ ਨੂੰ ਲੱਗਿਆ ਕਿ ਜਿਹੜਾ ਪਹਿਲਾਂ ਨਹੀਂ ਸਾਡਾ ਬਣ ਰਿਹਾ ਬਾਅਦ ਚੋਂ ਕੀ ਬਣੇਗਾ, ਇਸ ਲਈ ਹੁਣ ਹੋ ਸਕਦਾ ਉਹਨਾਂ ਨੂੰ ਪ੍ਰਧਾਨਗੀ ਨਾ ਮਿਲੇ, ਫਿਲਹਾਲ ਉਹ ਮੁੱਖ ਮੰਤਰੀ ਬਣੇ ਰਹਿਣ। ਪਰ ਇਸ ਸਾਰੇ ਲੜਾਈ ਦੇ ਵਿੱਚ ਸਚਿਨ ਪਾਇਲਟ ਚੁੱਪ ਬੈਠੇ ਨੇ। ਹੁਣ ਉਹਨਾਂ ਨੂੰ ਸਿਰਫ ਹਾਈ ਕਮਾਂਡ ਦਾ ਭਰੋਸਾ, ਜਿਹੜਾ ਭਰੋਸਾ ਪਹਿਲਾਂ ਵੀ ਇੱਕ ਵਾਰ ਮਿਲਿਆ ਸੀ, ਉਹ ਭਰੋਸਾ ਟੁੱਟਿਆ। ਇਸ ਲਈ ਉਹ ਛਾਲ ਮਾਰ ਕੇ ਦੂਜੇ ਪਾਸੇ ਜਾਣ ਦੀ ਤਿਆਰੀ 'ਚ ਸੀ। ਉਸ ਸਮੇਂ ਰੋਕ ਲਿਆ ਗਿਆ, ਮਨਾ ਲਿਆ ਗਿਆ, ਸਮਝਾ ਲਿਆ ਗਿਆ, ਪਰ ਹੁਣ ਉਹ ਚੁੱਪ ਨੇ ਤੇ ਅਸ਼ੋਕ ਗਹਿਲੋਤ ਸਰਗਰਮ ਨੇ। ਪਰ ਇਹ ਸਰਗਰਮੀ ਕੀ ਕਾਂਗਰਸ ਲਈ ਹੈ ਜਾਂ ਬੀਜੇਪੀ ਨੂੰ ਫਾਇਦਾ ਦੇ ਸਕਦੀ ਹੈ? ਸਚਿਨ ਪਾਇਲਟ ਦੀ ਚੁੱਪ ਕਾਂਗਰਸ ਲਈ ਖਤਰਨਾਕ ਹੈ ਜਾਂ ਕਾਂਗਰਸ ਲਈ ਸਹਾਈ ਹੈ? ਇਹ ਚੁੱਪ ਕੀ ਬੀਜੇਪੀ ਲਈ? ਬੀਜੇਪੀ ਦੋਏ ਲੀਡਰਾਂ ਤੇ ਨਜ਼ਰ ਰੱਖ ਰਹੀ ਹੈ। ਬੀਜੇਪੀ ਨੂੰ ਦੋਏ ਮਨਜ਼ੂਰ ਨੇ, ਚਾਹੇ ਅਸ਼ੋਕ ਗਹਿਲੋਤ 72 ਪਲੱਸ ਲੈ ਕੇ ਆ ਜਾਵੇ ਤੇ ਚਾਹੇ ਸਚਿਨ ਪਾਇਲਟ 20 ਲੈ ਕੇ ਵੀ ਆ ਜਾਵੇ। ਪ੍ਰਵੀਨ ਜੀ 200 ਸੀਟਾਂ ਨੇ, 200 ਚੋਂ 101 ਨਾਲ ਸਰਕਾਰ ਬਣਦੀ ਆ। 100 ਸੀਟਾਂ ਕਾਂਗਰਸ ਕੋਲ ਨੇ, ਇੱਕਾ ਦੁੱਕਾ ਜੋੜ ਕੇ ਇਹਨਾਂ ਨੇ ਆਪਣੀ ਸਰਕਾਰ ਪੂਰੀ ਕੀਤੀ ਹੋਈ ਆ। 73 ਸੀਟਾਂ ਨੇ ਬੀਜੇਪੀ ਕੋਲ। ਤੇ ਇਸ ਲਈ ਉਹ ਸਚਿਨ ਪਾਇਲਟ ਨੂੰ ਇਹ ਵੀ ਕਹਿੰਦੇ ਨੇ ਕਿ ਤੂੰ 20 ਪਲੱਸ ਲਿਆ, ਬਾਕੀ ਸਾਡਾ ਕੰਮ। ਪਰ ਸਚਿਨ ਪਾਇਲਟ ਦੇ ਖੇਮੇ 'ਚ ਹਜੇ ਕਹਿੰਦੇ 10 ਤੋਂ 15 ਐਮਐਲਏ ਘੁੰਮਦੇ ਨੇ, 10 12 13 ਏਦਾਂ ਐਮਐਲਏ ਦੱਸੇ ਜਾ ਰਹੇ ਨੇ। ਪਰ ਉਹ ਅਗਲੇ ਦਮ ਭਰਦੇ ਨੇ ਕਿ ਸਾਡੇ ਕੋਲ 92 ਪਲੱਸ ਨੇ। 92 ਪਲੱਸ ਉਹ ਇਸ ਲਈ ਭਰਦੇ ਨੇ ਕਿ ਜਿੱਧਰ ਸਰਕਾਰ ਹੁੰਦੀ ਹੈ ਉਧਰ ਪਲੜਾ ਭਾਰੀ ਹੋ ਜਾਂਦਾ। ਸੋ ਜੇਕਰ ਅਸ਼ੋਕ ਗਹਿਲੋਤ ਨੂੰ ਹਟਾਉਣ ਦੀ ਕੋਸ਼ਿਸ਼ ਹੋਈ
ਮੁੱਖ ਮੰਤਰੀ ਤੋਂ ਲਾਉਣ ਦੀ ਕੋਸ਼ਿਸ਼ ਹੋਈ, ਹਾਈ ਕਮਾਂਡ ਨੇ ਆਪਣੀ ਜਬਰੀ ਥੋਕੀ, ਤਾਂ ਅਸ਼ੋਕ ਗਹਿਲੋਤ ਸਣੇ ਮੁੱਖ ਮੰਤਰੀ ਦੀ ਕੁਰਸੀ ਚੱਕ ਕੇ ਬੀਜੇਪੀ ਦੇ ਮਹੱਲੇ 'ਚ ਜਾ ਕੇ ਬੈਠ ਸਕਦੇ ਨੇ। ਇਸੇ ਤਰ੍ਹਾਂ ਮੁੱਖ ਮੰਤਰੀ ਦਾ ਤਾਜ ਉਧਰ ਸੱਜ ਸਕਦਾ ਹੈ। ਇਸੇ ਤਰ੍ਹਾਂ ਜੇਕਰ ਸਚਿਨ ਪਾਇਲਟ ਨੂੰ ਤੰਗ ਕੀਤਾ ਗਿਆ, ਉਹਨਾਂ ਨੂੰ ਹੁਣ ਖਿੱਲੀ ਉਡਾਈ ਗਈ, ਉਹਨਾਂ ਦਾ ਮਜ਼ਾਕ ਉਡਾਇਆ ਗਿਆ, ਉਹਨਾਂ ਨੂੰ ਖੁੰਝੇ ਲਾਇਆ ਗਿਆ, ਉਹਨਾਂ ਨੂੰ ਦੁਬਾਰਾ ਹਾਈ ਕਮਾਂਡ ਨੇ ਧੋਖਾ ਕੀਤਾ, ਜਿਹੜਾ ਉਹਨਾਂ ਨੂੰ ਲੱਗਦਾ ਕਿ ਮੈਂ ਫਿਰ ਧੋਖੇ ਦਾ ਸ਼ਿਕਾਰ ਹਾਂ, ਤਾਂ ਉਹ ਸਰਕਾਰ ਬਣੇ ਡਿਗੇ ਬਚੇ ਚਾਹੇ ਨਾ ਬਚੇ, ਉਹ ਪਾਲਾ ਬਦਲ ਸਕਦੇ ਨੇ। ਸੋ ਇਸ ਲਈ ਹੁਣ ਕਾਂਗਰਸ ਲਈ ਇੱਕ ਪ੍ਰਧਾਨਗੀ ਦੀ ਚੋਣ, ਦੂਜੇ ਪਾਸੇ ਰਾਜਸਥਾਨ ਦੇ ਵਿੱਚ ਆਪਣੀ ਸਰਕਾਰ ਬਚਾਉਣ ਦਾ ਮੁੱਖ ਮੁੱਦਾ ਬਣ ਗਿਆ। ਭਾਰਤ ਜੋੜੋ ਯਾਤਰਾ ਜਦੋਂ ਭਾਰਤ ਨੂੰ ਜੋੜੂਗੀ ਤਦ ਦੀ ਤਦ ਦੇਖਾਂਗੇ। ਫਿਲਹਾਲ ਰਾਜਸਥਾਨ 'ਚ ਤਾਂ ਕਾਂਗਰਸ ਟੁੱਟੀ ਨਜ਼ਰ ਆ ਰਹੀ ਹੈ। ਹਾਂਜੀ, ਬਿਲਕੁਲ ਇਸ ਤਰ੍ਹਾਂ ਕਾਂਗਰਸ ਦੇ ਨਾਲ ਹੋਇਆ ਜੋਤੀਰਾਏ ਸਿੰਧੀਆ ਦੇ ਰੂਪ ਦੇ ਵਿੱਚ। ਤੁਸੀਂ ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਬਿਲਕੁਲ ਜਦੋਂ ਇਹਨਾਂ ਨੇ ਦਰਕਨਾਰ ਕੀਤਾ ਤੇ ਉਦੋਂ ਉਹਨੇ ਫਿਰ ਭਾਜਪਾ ਜੁਆਇਨ ਕਰ ਲਈ ਸੀ। ਇਸੇ ਤਰ੍ਹਾਂ ਸਚਿਨ ਪਾਇਲਟ ਵੀ ਬਹੁਤ ਦਿਨ ਰੁੱਸੇ ਰਹੇ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਕਾਫੀ ਪਹਿਲਾਂ ਦੀ ਗੱਲ ਹੈ ਜਦੋਂ ਸਰਕਾਰ ਨਵੀਂ ਬਣੀ ਸੀ। ਸਚਿਨ ਪਾਇਲਟ ਰੁੱਸੇ ਰਹੇ, ਬਾਅਦ ਦੇ ਵਿੱਚ ਫਿਰ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੇ ਵਿੱਚ ਪੈਣ ਕਰਕੇ ਮਸਲਾ ਸੋਲਵ ਹੋ ਗਿਆ ਸੀ। ਅਗਲੀ ਖਬਰ ਦੇ ਵੱਲ ਵਧੀਏ ਆਪਾਂ ਤੇ ਸ਼ਰਮਾ ਜੀ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ। 44 ਸਾਲ ਕਹਿੰਦੇ BBMB ਤੋਂ ਹਿਮਾਚਲ ਪ੍ਰਦੇਸ਼ ਮੁਫਤ 'ਚ ਹੀ ਲੈਂਦਾ ਰਿਹਾ ਪਾਣੀ, ਆਪ ਹੀ ਦਿੱਲੀ ਨੂੰ ਮੁੱਲ ਵੇਚਦੇ ਆ, ਜੇ ਮੈਂ ਗਲਤ ਨਾ ਹੋਵਾਂ ਤਾਂ। ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾਇਆ। BBMB ਭਾਰਤ ਜਿਹੜਾ ਨਾ ਮਤਲਬ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ, ਹਾਂਜੀ, ਇਹਦੇ ਉੱਤੇ ਅੱਜ ਕੱਲ੍ਹ ਭਾਰਤ ਦਾ ਕੰਟਰੋਲ ਹੋਣ ਜਾ ਰਿਹਾ, ਕੇਂਦਰ ਦਾ ਕੰਟਰੋਲ ਹੋਣ ਜਾ ਰਿਹਾ। ਪਰ ਇਹ ਪਹਿਲਾਂ ਪੰਜਾਬ, ਹਰਿਆਣਾ ਤੇ ਰਾਜਸਥਾਨ ਇਹਨਾਂ ਦੇ ਹਵਾਲੇ ਨਾਲ ਆਪਸੀ ਸਮਝੌਤੇ ਤਹਿਤ ਪਾਣੀ ਜਾਂਦਾ ਸੀ ਜੀ। ਇਹਦੇ ਵਿੱਚ ਜਿਹੜੀ ਇਹ ਪਾਵਰ ਦਾ ਮਹਿਕਮਾ ਸੀਗਾ ਉਹ ਪੰਜਾਬ ਕੋਲ, ਤੇ ਜਿਹੜਾ ਸਪਲਾਈ ਵਾਲਾ ਸੀਗਾ ਉਹ ਮਤਲਬ ਕਿ ਹਰਿਆਣੇ ਦਾ ਮੈਂਬਰ ਹੁੰਦਾ ਸੀ। ਸੋ ਹੁਣ ਕੱਲ ਆਖਰੀ ਦਿਨ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਕੱਲ ਮਾਨਤਾਨ ਦੇਤਾ, ਤੇ ਆ 30 ਤਰੀਕ ਨੂੰ ਉਹਨਾਂ ਦਾ ਆਖਰੀ ਦਿਨ ਹੋਣਾ, ਜਿਹੜੇ ਪੰਜਾਬ ਦੇ ਮੈਂਬਰ ਨੇ ਪਾਵਰ ਵਾਲੇ, ਤੇ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਨਵੇਂ ਮੈਂਬਰ ਹੁਣ ਪੰਜਾਬ ਦੇ ਬਣਨ ਦੇ ਆਸਾਰ ਨਹੀਂ ਹੈਗੇ। ਜਿਹੋ ਜਿਹਾ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀਗਾ ਕਿ ਉਹ ਫਾਰਮੂਲਾ ਕੱਢਿਆ ਇਹਨਾਂ ਨੇ, ਉਹਦੇ ਵਿੱਚ ਪੰਜਾਬ ਦੀ ਮੈਂਬਰੀ ਮੁੱਕਣ ਜਾ ਰਹੀ ਹੈ। ਪਰ ਮੈਂ ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਅੱਜ ਪੜ੍ਹ ਰਿਹਾ ਸੀਗਾ, ਜਿਹਨੇ ਹੈਰਾਨ ਵੀ ਕੀਤਾ, ਪਰੇਸ਼ਾਨ ਵੀ ਕੀਤਾ, ਤੇ ਇਹ ਵੀ ਦੇਖਿਆ ਕਿ ਹਾਂ ਕਿਵੇਂ ਅਕਾਲੀਆਂ ਔਰ ਕਾਂਗਰਸੀਆਂ ਨੇ ਸਾਰਾ ਕੁਝ ਪੰਜਾਬ ਦਾ ਲੁੱਟਿਆ। ਇਸ ਲੁੱਟ ਦੇ ਵਿੱਚ ਵੀ ਅਕਾਲੀ ਕਾਂਗਰਸੀ ਨੇ। ਪ੍ਰਵੀਨ ਜੀ, ਮਾਮਲਾ 44 ਸਾਲਾਂ ਦਾ। ਪਿਛਲੇ 44 ਸਾਲਾਂ 'ਚ ਪੰਜਾਬ ਦੇ ਉੱਤੇ ਰਾਜ ਕਿਹਨੇ ਕੀਤਾ, ਸਾਰਿਆਂ ਨੂੰ ਪਤਾ। ਜਿਹੜਾ ਪਾਣੀ ਮਤਲਬ ਕਿ ਉੱਪਰੋਂ ਆਉਂਦਾ ਹੈ, ਸਾਡੇ ਪਹਾੜਾਂ 'ਚੋਂ ਆਪਣੇ ਆਪ ਕੁਦਰਤੀ ਬਹਿੰਦਾ ਹੈ, ਉਹ ਪਾਣੀ ਜਿੱਥੋਂ ਵੀ ਲੰਘਦਾ ਉੱਥੇ ਉਹ ਮਾਲਕ ਨੇ। ਸੋ ਇਹ ਇੱਕ ਕੁਦਰਤੀ ਨਿਯਮ ਹੈ ਕਿ ਹਾਂ ਭਾਈ ਪਾਣੀ ਆਪਣੇ ਬਹਾਵ 'ਚ ਜਿੱਥੋਂ ਲੰਘੇਗਾ ਉੱਥੇ ਦੇ ਲੋਕ, ਉੱਥੇ ਦੇ ਵਸਿੰਦੇ ਉਹਦੇ ਮਾਲਕ ਨੇ। ਚਾਹੇ ਉਹ ਮਤਲਬ ਕਸ਼ਮੀਰ ਦੀਆਂ ਘਾਟੀਆਂ 'ਚੋਂ ਆਉਂਦਾ ਹੋਵੇ, ਤੇ ਚਾਹੇ ਉਹ ਇੱਧਰ ਹਿਮਾਚਲ ਦੇ ਪਹਾੜਾਂ 'ਚੋਂ ਹੋ ਕੇ ਲੰਘ ਕੇ ਆਉਂਦਾ ਹੋਵੇ। ਸੋ ਜਿੱਥੋਂ ਵੀ ਪਾਣੀ ਆਊਗਾ, ਉਹ ਪਾਣੀ ਜਿੱਥੇ ਆ ਕੇ ਆਪਣੇ ਆਪ ਲੰਘੂਗਾ ਉਹ ਹੈ। ਪਰ ਜਦੋਂ ਤੁਸੀਂ ਖੁਦ ਉਹਨੂੰ ਚੈਨਲਾਈਜ਼ ਕਰ ਲਿਆ, ਤੁਸੀਂ ਉਹ 'ਚੋਂ ਨਹਿਰਾਂ ਕੱਢ ਲਈਆਂ, ਆਪਣੇ ਆਪ ਸੂਏ ਕੱਢ ਲਏ, ਫਿਰ ਉਹ ਤੋਂ ਬਾਅਦ ਉਹ ਸੂਬੇ ਦੇ ਹਿਸਾਬ ਨਾਲ ਜਿਹੜਾ ਲੈਣਾ ਚਾਹੂਗਾ ਪਾਣੀ, ਫਿਰ ਉਹ ਮੁੱਲ ਤਾਰੇ। ਹੁਣ ਜਿੱਥੋਂ ਤੱਕ ਹਿਮਾਚਲ ਕੋਲ ਉੱਪਰੋਂ ਪਾਣੀ ਆ ਰਿਹਾ, ਹਿਮਾਚਲ ਦਾ ਮਾਲਕ ਹੈ, ਉੱਥੇ ਤੱਕ ਹਿਮਾਚਲ ਜਿੰਨਾ ਮਰਜ਼ੀ ਪਾਣੀ ਵਰਤੇ ਲਵੇ। ਜਦੋਂ ਉਹ ਡੈਮ 'ਚ ਆ ਗਿਆ, ਉਹ ਤੋਂ ਬਾਅਦ ਉਹ ਚੈਨਲਾਈਜ਼ ਹੋ ਗਿਆ। ਇਸ ਦੇ ਉੱਤੇ ਆ ਕੇ ਸਵਾਲ ਖੜਾ ਹੈ ਕਿ ਜਿਹੜਾ BBMB ਹੈ ਉਹਦੇ ਤਹਿਤ ਪੰਜਾਬ, ਹਰਿਆਣਾ ਤੇ ਰਾਜਸਥਾਨ, ਇਹਨਾਂ 3 ਸੂਬਿਆਂ ਦੇ ਹਵਾਲੇ ਨਾਲ ਪਾਣੀ ਜਾਣਾ ਸੀ। ਪਰ ਇਸ ਦੇ ਬਾਵਜੂਦ ਵੀ ਪਿਛਲੇ 44 ਸਾਲਾਂ 'ਚ ਇੱਕ ਮਤਾ ਲਿਆਉਂਦੇ ਸੀ। ਉਸ ਮਤੇ ਨੂੰ ਮਤਲਬ ਕਿ ਗੁੱਡ ਮਤਲਬ ਕਿ ਥਿੰਕਿੰਗ ਦੇ ਹਿਸਾਬ ਨਾਲ, ਚੰਗੇ ਜੈਸਰ ਦੇ ਹਿਸਾਬ ਨਾਲ, ਗਵਾਂਢੀਪਣੇ ਦੇ ਹਿਸਾਬ ਨਾਲ, ਆਪਸੀ ਭਾਈਵਾਲ ਸਾਂਝੀਵਾਲਤਾ ਦੇ ਹਿਸਾਬ ਨਾਲ, ਇਸ ਹਵਾਲੇ ਨਾਲ ਉਹ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਸੀ ਤੇ ਹਿਮਾਚਲ ਵਾਧੂ ਪਾਣੀ ਲੈ ਜਾਂਦਾ ਸੀ। BBMB 'ਚੋਂ, ਉਸ ਡੈਮ 'ਚੋਂ ਪਾਣੀ ਮਤਲਬ ਕਿ ਹਿਮਾਚਲ ਲੈਂਦਾ ਰਿਹਾ 44 ਸਾਲ ਬਿਨਾਂ ਕਿਸੇ ਅਦਾਇਗੀ ਤੋਂ। ਨਾ ਉਹਦਾ ਵਿੱਚ ਕੋਈ ਕੋਟਾ ਬਣਦਾ ਸੀ, ਨਾ ਕੋਈ ਹਿੱਸਾ ਬਣਦਾ ਸੀ। ਉਹ ਜਾਂਦਾ ਕਿਵੇਂ ਰਿਹਾ? ਫਿਰ ਇਹ ਸਵਾਲ ਹੈ। ਉਹਦੇ ਵਿੱਚ ਕਹਾਣੀ ਕਿੱਥੇ ਆ ਕੇ ਨਿਕਲਦੀ ਹੈ ਪ੍ਰਵੀਨ ਜੀ, ਕਿ 23 ਫਰਵਰੀ 1978 ਤੋਂ ਲੈ ਕੇ ਹੁਣ ਤੱਕ 360 ਕਿਊਸਕ ਪਾਣੀ ਹਿਮਾਚਲ ਨੂੰ ਗਿਆ ਬਿਨਾਂ ਕਿਸੇ ਅਦਾਇਗੀ ਤੋਂ। 15 ਵਾਰ ਏਜੰਡਾ ਪਾਸ ਹੋਇਆ ਇਹਨਾਂ ਸਾਲਾਂ 'ਚ। 44 ਸਾਲਾਂ 'ਚ 15 ਵਾਰ ਏਜੰਡਾ ਆਇਆ, 15 ਵਾਰ ਉਸ ਏਜੰਡੇ ਨੂੰ ਪ੍ਰਵਾਨਗੀ ਦਿੱਤੀ ਗਈ, ਤੇ ਉਹ ਏਜੰਡੇ ਨੂੰ ਪ੍ਰਵਾਨਗੀ ਦੇ ਕੇ ਗੁੱਡ ਜੈਸਰ ਦੇ ਨਾਂ ਦੇ ਉੱਤੇ ਮੁਫਤ ਪਾਣੀ ਜਾਂਦਾ ਰਿਹਾ। ਔਰ 2019 ਦੇ ਵਿੱਚ ਇਸੇ ਹਿਮਾਚਲ ਨੇ ਦਿੱਲੀ ਨਾਲ ਸਮਝੌਤਾ ਕੀਤਾ ਤੇ ਉਹ ਦਿੱਲੀ ਤੋਂ ਪੈਸੇ ਲੈ ਰਿਹਾ। ਕੇਜਰੀਵਾਲ ਸਰਕਾਰ ਤੋਂ ਹਿਮਾਚਲ ਪੈਸੇ ਲੈ ਰਿਹਾ ਤੇ ਪੰਜਾਬ ਤੱਕ ਪਹੁੰਚਿਆ ਪਾਣੀ ਪੰਜਾਬ ਦੇ ਹਿੱਸੇ 'ਚੋਂ। ਹੁਣ ਤੁਸੀਂ ਇਹ ਦੇਖੋ ਨਾ, ਇੱਥੇ ਤਾਂ ਖੇਡ ਹੈ ਕਿ ਹਰਿਆਣਾ SYL ਰਾਹੀਂ ਵੱਖਰਾ ਪਾਣੀ ਮੰਗਦਾ ਹਲੇ, ਪਰ ਹਰਿਆਣੇ ਨੂੰ ਜਿੰਨਾ ਤੈਅ ਪਾਣੀ ਆ ਉਹਨਾਂ ਜਾ ਰਿਹਾ, ਰਾਜਸਥਾਨ ਦਾ ਜਿੰਨਾ ਤੈਅ ਪਾਣੀ ਆ ਉਹਨਾਂ ਜਾ ਰਿਹਾ,
ਤੇ ਫਿਰ ਜਿਹੜਾ ਪਾਣੀ ਹਿਮਾਚਲ ਨੂੰ ਮੁਫਤ ਗਿਆ ਉਹ ਕਿਹਦੇ ਹਿੱਸੇ ਚੋਂ ਗਿਆ? ਹੂੰ ਉਹ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜਿਆ ਨਾ, ਤੇ ਉਹ ਮਰਵਾਇਆ ਜੀ ਕਿਹਨੇ? ਬਿਲਕੁਲ ਅਕਾਲੀਆਂ ਨੇ ਔਰ ਕਾਂਗਰਸੀਆਂ ਨੇ। ਆ ਰਿਪੋਰਟ ਦੱਸਦੀ ਆ ਕਿ ਅਕਾਲੀ ਭਾਜਪਾ ਗੱਠਜੋੜ ਦੇ 10 ਸਾਲਾਂ ਦੇ ਦੌਰਾਨ ਹਿਮਾਚਲ ਨੂੰ 145 ਕਿਊਸੈਕ ਪਾਣੀ ਮੁਫਤ ਗਿਆ, ਜਿਹੜਾ 10 ਸਾਲ ਦਾ ਕਾਰਜਕਾਲ ਸੀ ਉਹਦੇ ਦੌਰਾਨ 145 ਕਿਊਸੈਕ। ਇਸੇ ਤਰ੍ਹਾਂ ਕਾਂਗਰਸ ਦੇ 5 ਸਾਲ ਜਿਹੜੇ ਕੈਪਟਨ ਤੇ ਚੰਨੀ ਵਾਲੇ ਕਾਰਜਕਾਲ ਹੈ ਉਹਦੇ ਦੌਰਾਨ ਹਿਮਾਚਲ ਨੂੰ 115 ਕਿਊਸੈਕ ਪਾਣੀ ਮੁਫਤ ਗਿਆ। ਆ 15 ਸਾਲਾਂ ਦੇ ਵਿੱਚ ਹੀ 145 ਇੱਕ ਤੇ 115 ਇੱਕ। ਆ ਲਓ ਇੱਥੋਂ ਹਿਸਾਬ ਲਾ ਲਓ ਤੁਸੀਂ ਜੀ। ਇਸ ਹਿਸਾਬ ਨਾਲ ਇਹ ਪਿਛਲੇ 15 ਸਾਲਾਂ ਚ ਤੇ 44 ਸਾਲਾਂ ਚ ਅਸੀਂ 360 ਕਿਊਸੈਕ ਪਾਣੀ ਉਹਨੂੰ ਮੁਫਤ ਦੇ ਚੁੱਕੇ ਹਾਂ। ਤੇ ਹੁਣ ਪਾਵਰ ਵੀ ਗਈ ਸਾਡੀ। ਰਵਿੰਦਰ ਸਿੰਘ ਚੰਗੋਰੀ ਨੇ ਜਿਹੜੇ ਉਹ ਮੈਂਬਰ ਨੇ, ਉਹਨਾਂ ਦੀ ਖਤਮ ਹੈ ਮਿਆਦ, ਉਹਨਾਂ ਦਾ ਮਾਣ ਤਾਣ ਕੱਲ ਕਰਤਾ ਮੈਨੂੰ ਰਸਮੀ ਤੌਰ ਤੇ 31 ਤਰੀਕ ਤੋਂ ਉਹਨਾਂ ਦੀ ਖਤਮ ਹੈ। ਤੇ ਸਿੰਚਾਈ ਵਾਲਾ ਗੁਲਾਬ ਸਿੰਘ ਨਰਵਾਲ ਜਿਹੜੇ ਨੇ ਉਹ ਵਾਪਸ ਬੁਲਾ ਲਏ ਸੀ ਹਰਿਆਣੇ ਨੇ, ਉਹਨਾਂ ਦੀ ਮੈਂਬਰੀ ਵੀ ਹੁਣ ਨਵੀਂ ਲਈ ਨਹੀਂ। ਪੰਜਾਬ ਤੇ ਹਰਿਆਣਾ ਦੀ ਮੈਂਬਰੀ ਹੁਣ ਬਾਹਰ ਆ, ਤੇ ਹੁਣ ਇਹਦੇ ਵਿੱਚ ਕੇਂਦਰ ਦੇ ਹੱਥ ਕੰਟਰੋਲ ਆ। ਤੇ ਜਦੋਂ ਕੇਂਦਰ ਦੇ ਹੱਥ ਕੰਟਰੋਲ ਆ ਗਿਆ ਫਿਰ ਆ ਮਤਿਆਂ ਦੀ ਵੀ ਕੀ ਲੋੜ ਆ? ਅਸਲ 'ਚ ਖੇਲ ਕਿੱਥੇ ਹੋਇਆ? ਜੁਲਾਈ ਮਹੀਨਾ ਜਿਹੜਾ ਹਾਲ ਹੀ 'ਚ ਜੁਲਾਈ ਮਹੀਨਾ ਲੰਘਿਆ ਉਹਦੇ ਵਿੱਚ ਨਵਾਂ ਮਤਾ ਪੇਸ਼ ਕੀਤਾ ਗਿਆ, ਕਿਉਂਕਿ BBMB ਦੇ ਚੇਅਰਮੈਨ ਹਿਮਾਚਲ ਦੇ ਨੇ। ਜਿਹੜਾ ਪੰਜਾਬ ਦੇ ਉੱਥੇ ਮੁਲਾਜ਼ਮ ਵੀ ਲੱਗਣੇ ਨੇ ਉਹ ਵੀ ਪੂਰੇ ਨਹੀਂ ਹੁੰਦੇ, ਆਪਣੇ ਵੱਲੋਂ ਵਾਧੂ ਚਾਰਜ ਦੇ ਹਿਸਾਬ ਨਾਲ ਠੇਕੇ ਦੇ ਉੱਤੇ ਦਿਹਾੜੀ ਬੇਸ ਉੱਤੇ ਹਿਮਾਚਲ ਦੇ ਬੰਦੇ ਇਸ ਟਾਈਮ ਵੱਧ ਕਾਬਜ ਨੇ। ਸੋ ਪੰਜਾਬ ਤਾਂ ਪੂਰੀ ਤਰ੍ਹਾਂ ਉੱਥੋਂ ਆਪਣਾ ਤਾਕਤ ਗਵਾ ਚੁੱਕਿਆ, ਤੇ ਚੇਅਰਮੈਨ ਉਹ ਨੇ, ਤੇ ਉਹਨਾਂ ਦੀ ਚੇਅਰਮੈਨ ਦੀ ਅਗਵਾਈ 'ਚ ਜੁਲਾਈ ਦੇ ਵਿੱਚ ਫੇਰ ਮਤਾ ਲਿਆਂਦਾ ਕਿ ਫਿਰ ਸਾਨੂੰ ਪਾਣੀ ਚਾਹੀਦਾ ਜੀ, ਆ ਨਾਲਾਗੜ੍ਹ ਵਾਲੇ ਪਾਸੇ ਸਾਨੂੰ ਪਾਣੀ ਚਾਹੀਦਾ ਜੀ, ਇੱਧਰ ਨੂੰ ਅਸੀਂ ਪਾਣੀ ਲੈਣਾ ਜੀ। ਇਸ ਹਵਾਲੇ ਨਾਲ ਉਹਨਾਂ ਨੇ ਪਾਣੀ ਮੰਗਿਆ, ਤੇ ਜਦੋਂ ਪਾਣੀ ਮੰਗਿਆ ਤਾਂ ਮੌਜੂਦਾ ਸਰਕਾਰ ਨੇ ਵਿਰੋਧ ਕਰਤਾ। ਮੰਨ ਲਓ ਕ੍ਰਿਸ਼ਨ ਕੁਮਾਰ ਹੋਰੀ ਸੀ ਉਹਦੇ ਵਿੱਚ, ਤੇ ਉਹਨਾਂ ਨੇ ਵਿਰੋਧ ਕਰਤਾ। ਤੇ ਜਦੋਂ ਵਿਰੋਧ ਹੋਇਆ ਤੇ ਉਹ ਮਤਾ ਪਾਸ ਨਹੀਂ ਹੋਇਆ, ਤੇ ਫਿਰ ਜਦੋਂ ਪੁਰਾਣਾ ਹਿਸਾਬ ਨਿਕਲਿਆ ਫਿਰ ਆ ਤੱਥ ਸਾਹਮਣੇ ਨਿਕਲ ਕੇ ਆਏ। ਸੋ ਇਸ ਲਈ ਇਹ ਮਾਨ ਸਰਕਾਰ ਨੇ ਇੱਕ ਪਹਿਲ ਕਦਮੀ ਚੰਗੀ ਕੀਤੀ, ਉਹਨਾਂ ਦੇ ਅਫਸਰਸ਼ਾਹੀ ਨੇ ਚੰਗਾ ਕਦਮ ਦਿਖਾਇਆ ਕਿ ਆ ਸਟੈਂਡ ਲੈ ਲਿਆ ਕਿ ਭਾਈ ਕਿਹੜਾ ਹਿੱਸਾ ਬਣਦਾ ਤੁਹਾਡਾ। ਹਰ ਵਾਰ ਇਹਨੇ ਜਦੋਂ ਪੁਰਾਣਾ ਹਿਸਾਬ ਕੱਢਿਆ ਤਾਂ ਨਿਕਲਿਆ ਕਿ 44 ਸਾਲਾਂ 'ਚ ਮੁਫਤ ਪਾਣੀ ਲੈ ਗਿਆ। ਹੁਣ ਇਹਦਾ ਹਰਜਾਨਾ ਕੌਣ ਭਰੇਗਾ? ਕੀ ਕੈਪਟਨ ਦੀ ਜੇਬ 'ਚ ਹਰਜਾਨਾ ਭਰਵਾਏਗੀ ਮਾਨ ਸਰਕਾਰ? ਕੀ ਬਾਦਲਾਂ ਤੋਂ ਵਸੂਲੀ ਹੋਏਗੀ ਇਹਦੀ? ਹਿਮਾਚਲ ਨੂੰ ਕੋਈ ਚਿੱਠੀ ਭੇਜਣਗੇ, ਹਿਮਾਚਲ ਤੋਂ ਕੋਈ ਲੈਣਗੇ? ਕਿਉਂਕਿ ਇੱਥੇ ਤੱਕ ਤਾਂ ਕਾਰਵਾਈ ਹੋ ਗਈ, ਇਹ ਤੋਂ ਬਾਅਦ ਹੁਣ ਮਾਨ ਸਰਕਾਰ ਨੂੰ ਡਰ ਪੈ ਜਾਣਾ ਕਿ ਜੇ ਮੁੱਦਾ ਵੱਡਾ ਬਣਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ 'ਚ ਨੁਕਸਾਨ ਨਾ ਹੋ ਜਾਵੇ। ਹੁਣ ਉਹਨਾਂ ਨੂੰ ਵੋਟਾਂ ਜ਼ਿਆਦਾ ਆਉਣ ਲੱਗ ਜਾਣੀਆਂ ਕਿ ਅਸੀਂ ਤਾਂ ਹਿਮਾਚਲ ਤੋਂ ਵੋਟਾਂ ਲੈਣੀਆਂ। ਜੇ ਅਸੀਂ ਪਾਣੀਆਂ ਦੀ ਲੜਾਈ ਦੇ ਮੁੱਦੇ ਤੇ ਫਸੇ ਤਾਂ ਜਿਵੇਂ ਹਰਿਆਣੇ ਨਾਲ ਪੇਚ ਫਸਦਾ ਸਾਡਾ, ਅਸੀਂ SYL ਤੇ ਖੁੱਲ੍ਹ ਕੇ ਬੋਲ ਨਹੀਂ ਪਾਉਂਦੇ, ਹੁਣ ਹਰਿਆਣੇ ਵਾਲੇ ਹਿਮਾਚਲ ਵਾਲੇ ਮੁੱਦੇ ਤੇ ਕਿਵੇਂ ਬੋਲਣਗੇ? ਇਸ ਲਈ ਉੱਥੇ ਆਮ ਆਦਮੀ ਪਾਰਟੀ ਵੀ ਪਾਸਾ ਵੱਟਣ ਲੱਗੀ ਹੈ, ਤੇ ਉਹ ਚਾਹੁੰਦੀ ਹੈ ਕਿ ਇਹ ਮਾਮਲਾ ਦਬ ਜਾਵੇ, ਪਰ ਇਹ ਮਾਮਲਾ ਸਾਹਮਣੇ ਆ ਗਿਆ। ਹੁਣ ਸਵਾਲ ਹੈ ਕਿ ਬਾਦਲਾਂ ਤੋਂ ਵਸੂਲੀ, ਕੈਪਟਨ ਤੋਂ ਵਸੂਲੀ, ਜਾਂ ਮਾਨ ਸਰਕਾਰ ਕੀ ਸਟੈਂਡ ਲੈਂਦੀ ਹੈ? ਕੋਈ ਚਿੱਠੀ, ਖੱਤ, ਕੋਈ ਬਿੱਲ ਭੇਜਦੀ ਹੈ ਹਿਮਾਚਲ ਨੂੰ ਜਾਂ ਨਹੀਂ, ਜਾਂ ਇਹ ਵੀ ਵੋਟ ਸਿਆਸਤ ਦੇ ਵਿੱਚ ਚੁੱਪ ਵੱਟੇਗੀ? ਇਹ ਦੇਖਣ ਵਾਲੀ ਗੱਲ ਹੋਏਗੀ। ਜੀ ਬਿਲਕੁਲ ਬਿਲਕੁਲ। ਹਿਮਾਚਲ ਆਪਦਾ ਪਾਣੀ ਵੇਚਦਾ, ਪਰ ਪੰਜਾਬ ਦੇ ਪਾਣੀ ਤੇ ਡਾਕਾ ਪੈ ਰਿਹਾ। ਆਪਾਂ ਕਹਿ ਦਿੰਦੇ ਕਿ ਬਹੁਤ ਸਾਰੇ ਸਿਆਸਤਦਾਨਾਂ ਨੇ ਆਹ ਕੀਤਾ, ਪਰ ਸਮੇਂ-ਸਮੇਂ ਦੇ ਸਿਆਸਤਦਾਨਾਂ ਨੇ ਇਹਨਾਂ ਗੱਲਾਂ ਤੇ ਗੌਰ ਹੀ ਨਹੀਂ ਕੀਤੀ। ਜਿਹੜੇ BBMB ਤੇ ਤੁਸੀਂ ਦੱਸਿਆ ਕਿ ਅੱਜ ਹਿਮਾਚਲ ਪ੍ਰਦੇਸ਼ ਕਾਬਜ ਹੈ, ਉਸ BBMB 'ਚ ਅਸੀਂ ਮੁਲਾਜ਼ਮ ਹੀ ਨਹੀਂ ਭੇਜੇ ਆਪਦੇ, ਸਰਕਾਰ ਨੇ, ਨਾ ਅਕਾਲੀ ਦਲ ਨੇ, ਨਾ ਕਾਂਗਰਸ ਨੇ। ਜੀ ਅਸਲ 'ਚ ਸਾਡੇ ਮੁਲਾਜ਼ਮ ਜਾਣਾ ਵੀ ਨਹੀਂ ਚਾਹੁੰਦੇ ਹੁੰਦੇ, ਪਰ ਵੀ ਜਿਹਨਾਂ ਨੂੰ ਲੱਗਦਾ ਕਿ ਉਹ ਮਲਾਈ ਵਾਲੀ ਸੀਟ ਨਹੀਂ, ਉੱਥੇ ਪੈਸੇ ਨਹੀਂ ਬਣਨੇ। ਫੀਲਡ 'ਚ ਰਹਿ ਕੇ ਸਾਰੇ ਨਹੀਂ, ਮਤਲਬ ਜ਼ਿਆਦਾਤਰ ਸੋਚਦੇ ਆ ਕਿ ਉੱਥੇ ਕੰਮ ਕਰਨਾ ਪੈਣਾ, ਕਿਉਂਕਿ ਉੱਥੇ ਕੰਮ ਤੇ ਕੋਤਾਹੀ ਨਹੀਂ ਵਰਤ ਸਕਦੇ, ਡੈਮ ਹੈ, ਸਿਸਟਮ ਹੈ, ਸਾਰਾ ਪਾਵਰ ਹੈ, ਤੇ ਪਰ ਉੱਥੇ ਲੋਕਾਂ ਨਾਲ ਡੀਲਿੰਗ ਨਹੀਂ, ਇਸ ਲਈ ਉਹ 'ਚੋਂ ਕੋਈ ਕਮਿਸ਼ਨ ਨਹੀਂ, ਕੋਈ ਹਿੱਸਾ ਪੱਤੀ ਨਹੀਂ। ਇਹ ਵੀ ਕਾਰਨ ਹੈ ਨਾ ਜਾਣ ਦਾ। ਤੇ ਮੁਲਾਜ਼ਮ ਵੀ ਗਏ ਤੇ ਮੈਂਬਰ ਵੀ ਗਏ, ਤੇ ਪੰਜਾਬ ਦਾ ਹਿੱਸਾ ਕੀ ਬਚਿਆ ਉਸ ਕੋਲ? ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਸੀ ਤੇ ਨਾਲ ਹੀ ਭਾਜਪਾ ਦਾ ਜ਼ਿਕਰ ਆਇਆ ਸੀ। ਭਾਜਪਾ ਨੂੰ ਆਉਂਦਾ ਹੈ ਕੈਪਟਨ ਤੋਂ ਕੰਮ ਲੈਣਾ, ਕਹਿ ਸਕਦੇ ਹਾਂ, ਕਿਉਂਕਿ ਮੀਟਿੰਗਾਂ ਦੇ ਵਿੱਚ ਵਾਹਵਾ ਸਰਗਰਮ ਦਿਖ ਰਿਹਾ ਕੈਪਟਨ ਸਾਹਿਬ ਅੱਜ ਕੱਲ੍ਹ। ਬਿਲਕੁਲ, ਮੈਨੂੰ ਲੱਗਦਾ ਕਿ ਇੱਕ ਤਾਂ ਜਿਹੜਾ ਉਹ ਇਲਾਜ ਕਰਾ ਕੇ ਆਏ ਨੇ ਉਹ ਤੋਂ ਬਾਅਦ ਤੇਜ਼ ਹੋ ਗਏ ਹੈ ਨਾ, ਤੇ ਦੂਜਾ ਮੈਨੂੰ ਲੱਗਦਾ BJP ਨੂੰ ਚਾਬੀ ਭਰਨੀ ਆਉਂਦੀ ਹੈ। BJP ਨੂੰ ਇਹੋ ਜਿਹੇ ਸਬਜ਼ ਕੋਈ ਦਿਖਾਉਣੇ ਆਉਂਦੇ ਨੇ ਕਿ ਜਿਹਦੇ ਨਾਲ ਮਤਲਬ ਕਿ ਫਾਰਮ ਹਾਊਸ ਤੇ ਦਰਵਾਜ਼ੇ ਵੀ ਖੋਲ੍ਹਤੇ BJP ਲਈ, ਤੇ ਉਹ ਤੋਂ ਬਾਅਦ ਆਪ ਵੀ ਬੂਹਾ ਟੱਪ ਕੇ, ਦਿਲ ਟੱਪ ਕੇ ਬਾਹਰ ਆਉਣ ਲੱਗੇ। ਪਹਿਲਾਂ ਦਿੱਲੀ ਸਰਗਰਮ ਨਜ਼ਰ ਆਏ ਜਦੋਂ ਰਲਣ ਗਏ, ਉਹ ਤੋਂ ਬਾਅਦ ਫਿਰ ਆਪਣੇ ਘਰੇ ਅਸ਼ਵਨੀ ਸ਼ਰਮਾ ਨੂੰ ਬੁਲਾ ਲਿਆ, ਉਹਦੇ ਨਾਲ ਮੀਟਿੰਗ ਕੀਤੀ, ਤੇ ਕੱਲ ਪਹਿਲੀ ਵਾਰ ਫਿਰ BJP ਦੇ ਦਫ਼ਤਰ ਦੇ ਵਿੱਚ ਨਜ਼ਰ ਆਏ। ਮਤਲਬ ਪੌੜੀਆਂ ਚੜ੍ਹਨਾ, ਮੀਟਿੰਗ ਹਾਲ 'ਚ ਜਾਣਾ, ਉੱਥੇ ਮੀਟਿੰਗ ਕਰਨੀ, ਉਹ ਤੋਂ ਬਾਅਦ ਥੱਲੇ ਬੇਸਮੈਂਟ ਵਾਲੇ ਹਾਲ 'ਚ ਬੈਠਣਾ। ਸੋ ਇਹਦਾ ਮਤਲਬ ਲਓ ਵੀ ਕੰਮ ਤਾਂ ਸ਼ੁਰੂ ਹੋ ਗਿਆ ਚੰਗਾ। ਤੋ ਇਸ ਲਈ ਤੁਸੀਂ ਮੰਨ ਸਕਦੇ ਹੋ ਕਿ ਉਹਨੂੰ ਕੰਮ ਲੈਣਾ ਹੁੰਦਾ, ਤੇ ਉੱਥੇ ਜਿਹੜੇ ਕੰਮ ਗਣਾਏ ਉਹ ਕਮਾਲ ਸੀ ਪ੍ਰਵੀਨ ਜੀ। ਕਹਿੰਦੇ ਕਿ ਮੇਰੇ ਕੋਲ ਲਿਸਟ ਪਈ ਆ, ਮੈਂ ਸੋਨੀਆ ਨੂੰ ਵੀ ਦੱਸੀ ਸੀ, ਹੁਣ ਮੈਂ ਵਿਜੀਲੈਂਸ ਨੂੰ ਦੱਸੂਗਾ ਕਿ ਰੇਤ ਕਿਹਨੇ ਖਾਧਾ। ਅੱਛਾ। ਤੇ ਉੱਥੇ ਮੀਡੀਆ ਵੀ ਹੱਸੀ ਜਾਂਦਾ ਸੀ, BJP ਵਾਲੇ ਵੀ ਹੱਸੀ ਜਾਂਦੇ ਸੀ, ਤੇ ਜਿਹੜੇ ਕਾਂਗਰਸੀ ਨਾਲ ਬਿਠਾਏ ਸੀ ਉਹ ਮੂੰਹ ਨੀਵਾਂ ਕਰਕੇ ਹੱਸੀ ਜਾਂਦੇ ਸੀ।
ਮਤਲਬ ਕੱਲ ਜਿਹੜੀ ਸਟੇਜ ਦਾ ਦ੍ਰਿਸ਼ ਸੀ ਉਹ ਐਂ ਲੱਗਦਾ ਸੀ ਜਿਵੇਂ ਕਾਂਗਰਸ ਤੇ ਬੀਜੇਪੀ ਦੇ ਗੱਠਜੋੜ ਦੀ ਤਸਵੀਰ ਹੋਵੇ। ਉੱਥੇ ਹਾਂਜੀ ਜਾਖੜ ਬੈਠੇ ਨੇ, ਉੱਥੇ ਕੈਪਟਨ ਬੈਠੇ ਨੇ, ਉੱਥੇ ਬਲਵੀਰ ਸਿੱਧੂ ਬੈਠੇ ਨੇ, ਉੱਥੇ ਜਿਆਣੀ ਬੈਠੇ ਨੇ, ਉੱਥੇ ਗਰੇਵਾਲ ਬੈਠੇ ਨੇ, ਉੱਥੇ ਅਸ਼ਵਨੀ ਬੈਠੇ ਨੇ, ਉੱਥੇ ਹੀ ਵੇਰਕਾ ਬੈਠੇ ਨੇ, ਸੋ ਉੱਥੇ ਹੀ ਕੈਪਟਨ ਅਮਰਿੰਦਰ ਗੱਭੇ ਬੈਠੇ ਨੇ। ਸੋ ਐਂ ਲੱਗ ਰਿਹਾ ਸੀ ਜਿਵੇਂ ਕਾਂਗਰਸ ਤੇ ਬੀਜੇਪੀ ਦਾ ਗੱਠਜੋੜ ਦੀ ਤਸਵੀਰ ਹੋਵੇ। ਤੇ ਪਰ ਉੱਥੇ ਗੱਲਾਂ ਅਮਰਿੰਦਰ ਸਿੰਘ ਕਹਿੰਦੇ ਮੇਰੇ ਕੋਲ ਉਹ ਸਾਰੇ ਨਾਂ ਨੇ ਜਿਨ੍ਹਾਂ ਨੇ ਰੇਤ ਮਾਫੀਆ ਚਲਾਇਆ, ਰੇਤ ਖਾਧਾ, ਕੱਢਾਂ ਜੀ ਖਾਧੀਆਂ, ਜੀ ਮੈਂ ਉਹਨਾਂ ਵਿਜੀਲੈਂਸ ਨੂੰ ਦੱਸੂਗਾ। ਭਾਈ ਤੁਸੀਂ ਮੁੱਖ ਮੰਤਰੀ ਸੀ ਬਿਲਕੁਲ, ਤੇ ਸਵਾਲ ਤਾਂ ਮੁੱਖ ਇਹੀ ਹੈ। ਮੰਤਰੀ ਹੋ ਕੇ ਤੁਸੀਂ ਉਸ ਸਮੇਂ ਕਿਉਂ ਨਹੀਂ ਕਾਰਵਾਈ ਕੀਤੀ? ਵਿਜੀਲੈਂਸ ਜਦ ਵੀ ਤੁਹਾਡੇ ਕੋਲੇ ਸੀ ਤੇ ਹੁਣ ਤੁਸੀਂ ਵਿਜੀਲੈਂਸ ਨੂੰ ਕੀ ਦੱਸੋਗੇ? ਜਦ ਦੱਸ ਲੈਂਦੇ। ਸੋ ਇਸ ਲਈ ਹੁਣ ਉਹ ਕਿਤੇ ਨਾ ਕਿਤੇ ਸਿਰਫ ਤੇ ਸਿਰਫ ਮਤਲਬ ਜਿਹੜੇ ਨਹੀਂ ਆਏ ਕਾਂਗਰਸ ਖੇਮਾ ਛੱਡ ਕੇ ਕੈਪਟਨ ਖੇਮੇ 'ਚ, ਚਾਹੇ ਇਹਨਾਂ ਦੀ ਪਾਰਟੀ ਚਾਹੇ ਬੀਜੇਪੀ 'ਚ, ਹੁਣ ਉਹਨਾਂ ਦੇ ਨਾਮ ਬਚਣਗੇ। ਬਾਕੀਆਂ ਦੇ ਉੱਤੇ ਕਾਲੀ ਸਿਆਹੀ ਦੋਵੇਂ ਪਾਸਿਓਂ ਪੋਤੀ ਹੋਣੀ ਕਿ ਕਾਗਜ਼ ਪੁੱਠਾ ਕਰਕੇ ਵੀ ਕਿਤੇ ਲੈਟ ਕੰਨੀ ਨੂੰ ਕਰਕੇ ਦੇਖ ਲੈਣ, ਦੂਏ ਪਾਸਿਓਂ ਵੀ ਨਾਂ ਨਾ ਪੜਿਆ ਜਾਵੇ। ਇਸ ਲਈ ਜੀ ਜੀ ਦੋਵੇਂ ਪਾਸਿਓਂ ਮਟੇਣ ਦੀ ਕੋਸ਼ਿਸ਼ ਕਰਨਗੇ ਕਿ ਉਹ ਨਾਂ ਨਹੀਂ ਪੜੇ ਜਾਣੇ ਚਾਹੀਦੇ ਜਿਹੜੇ ਮੇਰੇ ਨਾਲ ਬੈਠ ਕੇ ਉਹ ਦੁੱਧ ਧੋਤੇ ਨੇ, ਜਿਹੜੇ ਇੱਧਰ ਆ ਗਏ। ਜਿਹੜੇ ਨਹੀਂ ਆਏ ਉਹਨਾਂ ਦੇ ਨਾਮ ਅਸੀਂ ਉਜਾਗਰ ਕਰਾਂਗੇ। ਸੋ ਇਸ ਲਈ ਕੈਪਟਨ ਨੂੰ ਜਿਹੜੇ ਬੰਦੇ ਪਹਿਲੀ ਮੰਜ਼ਲ ਤੇ ਵੀ ਲਿਜਾ ਸਕਦੇ ਨੇ, ਜਿਹੜੇ ਬੇਸਮੈਂਟ 'ਚ ਵੀ ਉਤਾਰ ਸਕਦੇ ਨੇ, ਜਿਹੜੇ ਬੀਜੇਪੀ ਦੇ ਦਫ਼ਤਰ ਤੱਕ ਬੁਲਾ ਸਕਦੇ ਨੇ ਸਿਸਮਾ ਫਾਰਮ, ਜਿਹੜੇ ਸਰਕਾਰ ਹੁੰਦਿਆਂ 5 ਸਾਲ ਸਿਸਮਾ ਫਾਰਮ ਵਿੱਚੋਂ ਬਾਹਰ ਨਹੀਂ ਆਇਆ ਅਮਰਿੰਦਰ, ਉਹ ਹੁਣ ਹਾਂਜੀ ਬੀਜੇਪੀ ਦੇ ਦਫ਼ਤਰ ਦੀਆਂ ਪੌੜੀਆਂ ਨਿੱਤ ਦਿਨ ਚੜ੍ਹਦਾ। ਸੋ ਜਿਹਦੇ ਕੋਲ ਐਮਐਲਏ ਵੀ ਨਹੀਂ ਹੈਗੇ ਪੰਜਾਬ 'ਚ। ਇਸ ਲਈ ਇਹਦਾ ਮਤਲਬ ਬੀਜੇਪੀ ਨੂੰ ਕੰਮ ਕੈਪਟਨ ਤੋਂ ਲੈਣਾ ਆਉਂਦਾ ਔਰ ਆਉਂਦੇ ਦਿਨਾਂ 'ਚ ਲੈਂਦੇ ਰਹਿਣਗੇ ਜਦੋਂ ਤੱਕ ਪੰਜਾਬ ਦੀਆਂ ਚੋਣਾਂ ਨਹੀਂ ਹੋ ਜਾਂਦੀਆਂ ਤੇ ਜਾਂ ਜਦੋਂ ਤੱਕ ਅਮਰਿੰਦਰ ਨੂੰ ਕੋਈ ਅਹੁਦਾ, ਕੋਈ ਕਿਤੇ ਦਾ ਥਾਂ ਪਤਾ ਟਿਕਾਣਾ ਕੋਈ ਮਿਲ ਨਹੀਂ ਜਾਂਦਾ। ਬਿਲਕੁਲ ਬਿਲਕੁਲ, ਬੀਜੇਪੀ ਨੂੰ ਕੈਪਟਨ ਤੋਂ ਕੰਮ ਲੈਣਾ ਹੁੰਦਾ। ਬੀਜੇਪੀ ਨੇ ਵੱਡਿਆਂ ਵੱਡਿਆਂ ਤੋਂ ਕੰਮ ਲਿਆ ਜੀ, ਵੱਡੇ ਵੱਡੇ ਜਿਹੜੇ ਸਟਾਰ ਫੀਲਿੰਗ ਵਾਲੇ ਉਹ ਰੋਲ ਕੇ ਰੱਖਤੇ, ਕੈਪਟਨ ਤਾਂ ਸ਼ੈ ਹੀ ਕਿਹੜੀ ਹੈ। ਅਗਲੀ ਗੱਲ ਕਰੀਏ ਸ਼ਰਮਾ ਜੀ ਪੈਨਸ਼ਨ ਦੀ। ਪੈਨਸ਼ਨ ਦੇ ਮਾਮਲੇ ਦੇ ਵਿੱਚ ਵੀ ਇੱਕ ਘੁਟਾਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਕਿ 26 ਕਰੋੜ ਦਾ ਗੋਲਮਾਲ ਹੋਇਆ ਤੇ ਬੀਬੀਆਂ ਦੀ ਪੈਨਸ਼ਨ ਵੀ ਜਿਹੜੇ ਬੰਦੇ ਆ ਬੀਬੇ ਉਹ ਖਾਂਦੇ ਰਹੇ ਜੀ। ਪ੍ਰਵੀਨ ਜੀ 26 ਕਰੋੜ ਨਹੀਂ 36 ਕਰੋੜ ਹੈ। ਜੀ 36 36 ਕਰੋੜ ਦਾ ਗੋਲਮਾਲ ਹੋਇਆ ਤੇ ਇਹ ਗੋਲਮਾਲ ਬਾ ਕਮਾਲ ਹੈ ਕਿ 11,000 ਤੋਂ ਵੱਧ ਬੰਦੇ ਅਜਿਹੇ ਨੇ ਜਿਹੜੇ ਪੈਨਸ਼ਨ ਲੈਣ ਦੇ ਹੱਕਦਾਰ ਨਹੀਂ ਸੀ, ਜਿਨ੍ਹਾਂ ਦੀ ਉਮਰੇ ਨਹੀਂ ਬਣਦੀ ਸੀ, ਉਹ ਬੰਦੇ ਪੈਨਸ਼ਨ ਲੈਂਦੇ ਰਹੇ। ਜੀ ਇੱਥੋਂ ਤੱਕ ਕਿ 500 ਤੋਂ ਵੱਧ 5200 ਦੇ ਕਰੀਬ ਨੇ, ਮੇਰਾ ਖਿਆਲ 5205 ਅਜਿਹੇ ਬੰਦਿਆਂ ਦੀ ਲਿਸਟ ਸਾਹਮਣੇ ਆਈ ਹੈ ਜਿਹੜੇ ਬੀਬੀਆਂ ਦੇ ਨਾਂ ਦੇ ਪੈਸੇ ਆਪਣੇ ਖਾਤਿਆਂ 'ਚ ਟ੍ਰਾਂਸਫਰ ਕਰਾਉਂਦੇ ਰਹੇ, ਬੀਬੀਆਂ ਦੇ ਹਿੱਸੇ ਦੇ ਪੈਸੇ ਵਸੂਲਦੇ ਰਹੇ। ਸੋ ਆ 36 ਕਰੋੜ ਦਾ ਗੋਲਮਾਲ ਹੈ ਪੈਨਸ਼ਨ ਦੇ ਵਿੱਚ। ਪੰਜਾਬ ਦੇ ਵਿੱਚ 11,703 ਲੋਕ ਅਜਿਹੇ ਨੇ ਜਿਨ੍ਹਾਂ ਨੇ ਗਲਤ ਉਮਰ, ਤੁਹਾਡੇ ਧਿਆਨ 'ਚ ਹੋਊਗਾ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਦੌਰਾਨ ਗੱਲ ਕਹੀ ਸੀ। ਹਾਂਜੀ ਹਾਂਜੀ ਕਹਿੰਦੇ ਕਿ ਮੈਨੂੰ ਤਾਂ ਐਂ ਲੱਗਦਾ ਕਿ ਜਿੱਦਾਂ ਦੀ ਮੈਂ ਬੁਢਾਪਾ ਪੈਨਸ਼ਨ ਸ਼ੁਰੂ ਕੀਤੀ ਹੈ ਜਿਵੇਂ ਸਾਰਾ ਪੰਜਾਬ ਇਹ ਬੁੱਢਾ ਹੋ ਗਿਆ ਹੋਵੇ। ਹਾਂਜੀ ਕਹਿੰਦੇ ਹਾਂਜੀ ਹਰੇਕ ਕੋਈ ਪੈਨਸ਼ਨ, ਤੇ ਆ ਉਸ ਗੱਲ ਦੇ ਸਬੂਤ ਨੇ ਕਿ ਅਸੀਂ ਬੁਢਾਪਾ ਪੈਨਸ਼ਨ ਲੈਣ ਦੇ ਲਈ ਕਿਸ ਹੱਦ ਤੱਕ ਜਾਂਦੇ ਹਾਂ। ਕੱਲ ਮੈਂ ਇੱਕ ਹੋਰ ਰਿਪੋਰਟ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਕਿੰਨੇ ਹੀ ਮਤਲਬ ਕਿ ਉਹ ਲੋਕ ਫੜੇ ਗਏ ਜਿਹੜੇ ਅੰਗਹੀਣ ਨਹੀਂ ਸੀਗੇ ਜਾਂ ਅਪਾਹਜ ਨਹੀਂ ਸੀ, ਪਰ ਉਹਨਾਂ ਨੇ ਅਪਾਹਜ ਦੇ ਸਰਟੀਫਿਕੇਟ ਬਣਾਉਣ ਲਈ ਝੂਠੇ ਆਪਣੇ ਦੱਸਿਆ ਕਿ ਮੇਰੀ ਬਾਂਹ ਟੁੱਟ ਗਈ, ਮੇਰੀ ਲੱਤ ਟੁੱਟੀ ਹੈ, ਮੇਰੀ ਅੱਖ ਦੀ ਨਿਗਾਹ ਖਰਾਬ ਹੈ, ਮੇਰੀ ਉਂਗਲੀ ਵੱਡੀ ਹੈ। ਤੇ ਇੱਥੋਂ ਤੱਕ ਕਿ ਕਈਆਂ ਨੇ ਤਾਂ ਨੌਕਰੀ ਹਾਸਲ ਕਰਨ ਦੇ ਲਈ ਜਾਣ ਕੇ ਬੇੜਮੇ 'ਚ ਬਾਂਹ ਦੇ ਲੈਣੀ, ਘਲਾੜੀ 'ਚ ਬਾਂਹ ਦੇ ਲਈ, ਕਿਸੇ ਨੇ ਟੋਕੇ ਵਾਲੇ 'ਚ ਹੱਥ ਵੜਾ ਲਿਆ। ਉਹ ਇਹਦੇ ਦੋ ਹੀ ਪਹਿਲੂ ਨੇ ਕਿ ਇੱਕ ਤਾਂ ਅਸੀਂ ਦੂਜਿਆਂ ਦਾ ਕੋਟਾ ਖਾਣ ਨੂੰ ਫਿਰਦੇ ਹਾਂ, ਜਿਹੜੇ ਇਸ ਕੋਟੇ ਰਾਹੀਂ ਨੌਕਰੀ ਦੇ ਸੱਚੇ ਹੱਕਦਾਰ ਨੇ ਅਸੀਂ ਉਹਨਾਂ ਦੀ ਨੌਕਰੀ ਖਾਣ ਨੂੰ ਫਿਰਦੇ ਹਾਂ, ਕਿਉਂਕਿ 4% ਕੋਟਾ ਫਿਕਸ ਹੈ ਸਰਕਾਰੀ ਨੌਕਰੀ। ਦੂਸਰੇ ਪਾਸੇ ਇਹਦੀ ਇਹ ਵੀ ਪਹਿਲੂ ਹੈ ਕਿ ਇਹਦਾ ਮਤਲਬ ਅਸੀਂ ਕਿੰਨੇ ਜ਼ਿਆਦਾ ਲਾਚਾਰ ਹੈ, ਕਿ ਸਾਡੀ ਸਥਿਤੀ ਕਿੰਨੀ ਪਤਲੀ ਹੈ, ਅਸੀਂ ਰੁਜ਼ਗਾਰ ਲੈਣ ਲਈ ਆਪਣੇ ਅੰਗ ਵੱਢਣ ਤੱਕ ਜਾ ਰਹੇ ਹਾਂ। ਇਹਦਾ ਮਤਲਬ ਕਿਹੋ ਜਿਹੀ ਸਥਿਤੀ 'ਚੋਂ ਲੰਘ ਰਹੇ ਅਸੀਂ, ਬੇਰੁਜ਼ਗਾਰੀ ਦਾ ਇਹ ਪਹਿਲੂ ਵੀ ਹੈ। ਉਸੇ ਤਰ੍ਹਾਂ ਇੱਥੇ ਹੈ ਜੀ ਕਿ ਕੀ ਹੈ ਪੰਜਾਬ ਇੰਨਾ ਗਰੀਬ ਹੋ ਗਿਆ, ਕਿ ਪੰਜਾਬ ਦੀ ਸਥਿਤੀ ਇੰਨੀ ਮਾੜੀ ਹੋ ਗਈ ਕਿ ਅਸੀਂ ਉਮਰ ਘਟਾ ਕੇ ਵੀ ਬੁਢਾਪਾ ਪੈਨਸ਼ਨ ਲੈਣਾ ਚਾਹੁੰਦੇ ਹਾਂ। ਕੀ ਸਾਡੇ ਕੋਲ ਮਤਲਬ ਕਿ ਇਹਦਾ ਮਤਲਬ ਰੋਟੀ ਖਾਣ ਜੋਗੀ ਸਥਿਤੀ ਨਹੀਂ ਹੈਗੀ ਪੰਜਾਬ ਇਸ ਸਥਿਤੀ 'ਚੋਂ, ਇਹ ਸਮਝਣ ਦਾ ਪਹਿਲੂ ਵੀ ਹੈ। ਦੂਸਰਾ ਜਿਹੜਾ ਬੀਬੀਆਂ ਦੇ ਨਾਂ ਤੇ ਬੰਦੇ ਤੱਕ ਖਾਣ ਨੂੰ ਆ ਗਏ, ਇਹ ਇੱਕ ਨਵਾਂ ਹਵਾਲਾ ਕਿ ਜਿਹੜੀ ਕੈਸ਼ ਟ੍ਰਾਂਸਫਰ ਹੈ ਉਸ ਸਕੀਮ ਦੇ ਤਹਿਤ ਜਿਹੜਾ ਬੁਢਾਪਾ ਤੇ ਵਿਧਵਾ ਨੂੰ ਪੈਨਸ਼ਨ ਜਾਂਦੀ ਹੈ, ਉਸ ਵੱਲ ਨੇ ਰਿਪੋਰਟ ਹੈ ਕਿ 2002 ਦੀ ਰਿਪੋਰਟ ਦੇ ਅਨੁਸਾਰ ਇਹ ਖੁਲਾਸਾ ਹੋਇਆ ਕਿ ਆਡਿਟ ਦੇ ਵਿੱਚ ਕਿ ਜਿਹੜਾ ਨਵਾਂ ਸ਼ਹਿਰ, ਲੁਧਿਆਣਾ, ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਇਹਨਾਂ ਸਾਰਿਆਂ ਦੇ ਵਿੱਚ ਡੁਪਲੀਕੇਟ ਮਤਲਬ ਕਿ ਬੰਦੇ ਸਾਹਮਣੇ ਆਏ। 11,703 ਲੋਕ ਨੇ ਜਿਨ੍ਹਾਂ ਨੇ ਇਹ ਪੈਨਸ਼ਨ ਮਤਲਬ ਕਿ ਏਦਾਂ ਗਲਤ ਲਈ ਹੈ ਤੇ ਇਹਦੇ ਵਿੱਚ 5205 ਲੋਕ ਉਹ ਨੇ ਜਿਨ੍ਹਾਂ ਨੇ ਬੀਬੀਆਂ ਦੇ ਹਿੱਸੇ ਦੀ ਪੈਨਸ਼ਨ ਖਾਧੀ ਆ। ਸੋ 36 ਕਰੋੜ ਦਾ ਗੋਲਮਾਲ ਹੈ ਤੇ ਇਹਦੀ ਰਿਕਵਰੀ ਦੀ ਤਿਆਰੀ ਸ਼ੁਰੂ ਹੋ ਗਈ ਹੈ, ਇਹਦੀ ਜਾਂਚ ਪੜਤਾਲ ਸ਼ੁਰੂ ਹੋ ਗਈ ਹੈ ਤੇ ਕਿੰਨੀ ਰਿਕਵਰੀ ਹੁੰਦੀ ਹੈ ਦੇਖਣ ਵਾਲੀ ਗੱਲ ਹੋਊਗੀ। 6 ਜ਼ਿਲ੍ਹਿਆਂ 'ਚ 8,256 ਮਤਲਬ ਕਿ ਜਿਹੜੇ ਨੇ ਉਹ ਗੈਰ ਲਾਭਪਾਤਰੀ ਮਿਲੇ ਸੀਗੇ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ 11,000 ਦੇ ਕਰੀਬ ਮਿਲੇ ਨੇ। ਤੇ ਇਹਨਾਂ ਤੋਂ 36 ਕਰੋੜ ਦੀ ਕੌਣ ਰਿਕਵਰੀ ਕਰੇਗਾ, ਕਿੱਦਾਂ ਕਰੇਗਾ, ਦੇਖਣ ਵਾਲੀ ਗੱਲ।
ਹਾਂਜੀ ਬਿਲਕੁਲ, ਜਦੋਂ ਕੈਪਟਨ ਦੀ ਸਰਕਾਰ ਬਣੀ ਹੈ, ਤੁਹਾਨੂੰ ਯਾਦ ਹੋਣਾ ਉਦੋਂ ਵੀ ਇੱਕ ਪੈਨਸ਼ਨ ਘਪਲਾ ਨਿਕਲਿਆ ਸੀ। 2 ਬਿਲਕੁਲ। ਲੱਖ ਦੇ ਕਰੀਬ ਜਾਲੀ ਪੈਨਸ਼ਨਰ ਪਾਏ ਗਏ ਸੀ ਉਦੋਂ ਵੀ ਪੰਜਾਬ ਦੇ ਵਿੱਚ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵਿਸ਼ਵ ਟੂਰਿਸਟ ਦਿਹਾੜੇ ਦੀ। ਗੁਰੂ ਨਗਰੀ ਅੰਮ੍ਰਿਤਸਰ ਸੈਲਾਨੀਆਂ ਦੇ ਲਈ ਸਭ ਤੋਂ ਸਸਤੀ ਥਾਂ ਕਹੀ ਗਈ ਹੈ ਘੁੰਮਣ ਦੇ ਲਈ? ਬਿਲਕੁਲ ਪ੍ਰਵੀਨ ਜੀ, ਗੁਰੂ ਨਗਰੀ ਅੰਮ੍ਰਿਤਸਰ ਇਸ ਮੌਕੇ ਜੇਕਰ ਵਿਸ਼ਵ ਟੂਰਿਸਟ ਦਿਹਾੜੇ ਤੇ ਆਪਾਂ ਦੇਖਣਾ ਹੋਵੇ ਤਾਂ ਵਿਸ਼ਵ ਪੱਧਰ ਤੇ ਇੱਕ ਪ੍ਰਮਾਣਿਤ ਧਾਰਮਿਕ ਤੌਰ ਤੇ ਵੀ ਔਰ ਘੁੰਮਣ ਫਿਰਨ ਦੇ ਤੌਰ ਦੇ ਉੱਤੇ ਵੀ ਦੋਏ ਪਹਿਲੂਆਂ ਤੋਂ ਵੱਡਾ ਸਥਾਨ ਰੱਖਦਾ ਹੈ। ਉੱਥੇ ਚਾਹੇ ਮਤਲਬ ਕਿ ਰਾਮ ਤੀਰਥ ਹੈ, ਚਾਹੇ ਉੱਥੇ ਦੁਰਗਿਆਣਾ ਮੰਦਿਰ ਹੈ, ਚਾਹੇ ਉੱਥੇ ਵਾਹਗਾ ਬਾਰਡਰ ਹੈ, ਅਟਾਰੀ ਬਾਰਡਰ ਹੈ, ਚਾਹੇ ਉੱਥੇ ਜਲਿਆਂਵਾਲਾ ਬਾਗ ਹੈ, ਚਾਹੇ ਉੱਥੇ ਹੋਰ ਇਤਿਹਾਸਕ ਥਾਵਾਂ ਨੇ, ਤੇ ਖਾਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ। ਸੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਵਾਲੇ ਨਾਲ ਜੇਕਰ ਦੇਖਣਾ ਹੋਵੇ ਹਾਂਜੀ। ਤਾਂ ਔਸਤਨ ਹਰ ਰੋਜ਼ 60,000 ਤੋਂ ਲੈ ਕੇ 70,000 ਤੱਕ ਸ਼ਰਧਾਲੂ ਰੂਟੀਨ 'ਚ ਉੱਥੇ ਆਉਂਦੇ ਨੇ, ਔਰ ਛੁੱਟੀ ਵਾਲੇ ਦਿਨ ਸ਼ਨੀ ਐਤਵਾਰ ਨੂੰ ਇਹ ਗਿਣਤੀ ਲੱਖ ਤੋਂ ਪਾਰ ਚਲੀ ਜਾਂਦੀ ਹੈ, ਔਰ ਗੁਰਪੁਰਬ ਜਾਂ ਕੋਈ ਇਤਿਹਾਸਕ ਦਿਹਾੜਾ ਉਸ ਸਮੇਂ ਗਿਣਤੀ 1.5 ਲੱਖ ਤੋਂ ਵੀ ਪਾਰ ਚਲੀ ਜਾਂਦੀ ਹੈ। ਸੋ ਉਸ ਹਵਾਲੇ ਨਾਲ ਇਹ ਬਹੁਤ ਮਤਲਬ ਕਿ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਸੋ ਜੇਕਰ ਮੈਂ ਉੱਥੇ ਦੇਖ ਰਿਹਾ ਸੀਗਾ ਕਿ ਜਿਹੜਾ ਦੇਸ਼ ਦਾ ਮਤਲਬ ਕਿ ਇੱਕ ਟੂਰਿਜ਼ਮ ਪਲੇਸ ਨੇ ਸਾਡੇ ਦੇਸ਼ ਦੇ ਵਿੱਚ, ਚਾਹੇ ਉਹ ਮੁੰਬਈ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਉਹ ਕਲਕੱਤਾ ਏ, ਚਾਹੇ ਉਹ ਹਾਂਜੀ। ਗੋਆ ਏ, ਉਹਨਾਂ ਸਾਰਿਆਂ ਦੇ ਹਵਾਲੇ ਜਦੋਂ ਮੈਂ ਦੇਖਦਾ ਤਾਂ ਸਾਰੇ ਭਾਰਤ ਦੇ ਟੂਰਿਸਟ ਪਲੇਸ ਦੇ ਵਿੱਚੋਂ ਸਭ ਤੋਂ ਸਸਤਾ ਸੈਲਾਨੀਆਂ ਲਈ ਜੇਕਰ ਕੋਈ ਥਾਂ ਹੈ ਤਾਂ ਉਹ ਗੁਰੂ ਨਗਰੀ ਅੰਮ੍ਰਿਤਸਰ ਹੈ। ਜੀ। ਇੱਥੇ ਤੁਸੀਂ ਇਹ ਦੇਖੋ ਕਿ ਜੇਕਰ ਤੁਸੀਂ ਮੰਨ ਲਓ ਚੰਡੀਗੜ੍ਹ 'ਚ ਵੀ ਮਤਲਬ ਕਿ ਤੁਸੀਂ ਆਉਣਾ ਹੈ, ਕਿ ਤੁਸੀਂ ਸੋਚਦੇ ਹੋ ਕਿ 3 ਦਿਨਾਂ ਲਈ ਮੈਂ ਚੰਡੀਗੜ੍ਹ ਆ ਕੇ ਘੁੰਮ ਲਵਾਂ, ਤਾਂ ਹਾਂਜੀ। ਚੰਡੀਗੜ੍ਹ 'ਚ ਵੀ 3 ਦਿਨ ਦਾ ਰਹਿਣ ਦਾ, ਖਾਣ ਦਾ, ਘੁੰਮਣ ਦਾ ਖਰਚਾ 20,000 ਤੋਂ 21,000 ਰੁਪਏ ਬਣਦਾ। ਜੀ। ਸਣੇ ਰਹਿ ਸਣੇ ਖਾਣਾ, ਘੁੰਮਣਾ ਫਿਰਨਾ, ਸਾਰਾ ਕੁਝ। ਜਦੋਂ ਕਿ ਚੰਡੀਗੜ੍ਹ 8 ਤੋਂ 9 ਕਿਲੋਮੀਟਰ 'ਚ ਫੈਲਿਆ ਹੋਇਆ ਸ਼ਹਿਰ ਹੈ, ਕਿਸੇ ਇੱਕ ਪਾਸੇ ਤੋਂ ਇੱਕ ਪਾਸੇ ਨੂੰ। ਦੂਸਰੇ ਪਾਸੇ ਮੁੰਬਈ ਦੇ ਵਿੱਚ ਜੇਕਰ ਤੁਸੀਂ 3 ਦਿਨਾਂ ਲਈ ਰਹਿਣਾ ਤਾਂ ਮੁੰਬਈ ਦੇ ਵਿੱਚ ਖਰਚਾ 40,000 ਨੂੰ ਜਾਂਦਾ 3 ਦਿਨਾਂ ਜੀ। ਦਾ। ਜੀ। 40,000 ਇੱਕ ਬੰਦੇ ਪਿੱਛੇ। ਜਦੋਂ ਕਿ ਅੰਮ੍ਰਿਤਸਰ ਵਿਖੇ ਜੇਕਰ ਤੁਸੀਂ ਆਉਣਾ ਹੈ ਤਾਂ 3 ਦਿਨਾਂ ਦਾ ਖਰਚਾ ਤੁਹਾਡਾ ਰਹਿਣਾ, ਖਾਣਾ, ਘੁੰਮਣਾ ਫਿਰਨਾ ਸਾਰਾ ਕੁਝ 5,000 ਤੋਂ 7,000। ਜੀ। ਇਸ ਤੋਂ ਸਸਤਾ ਹੋਰ ਕੀ ਸਕਦਾ। ਤੋ ਇਸ ਹਵਾਲੇ ਉਸ ਨਾਲ ਸੈਲਾਨੀਆਂ ਦੀ ਪਹਿਲੀ ਪਸੰਦ ਹੈ, ਔਰ ਖਾਸ ਕਰਕੇ ਕਿ ਇੱਥੇ 50 ਦੇ ਕਰੀਬ ਥਾਵਾਂ ਨੇ ਜੀ। ਜਿਹੜੀਆਂ ਦੇਖਣ ਯੋਗ ਨੇ, ਖਾਸ ਕਰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਫਿਰ ਉਸ ਤੋਂ ਬਾਅਦ ਜਲਿਆਂਵਾਲਾ ਬਾਗ, ਫਿਰ ਗੁਰਦੁਆਰਾ ਸ਼ਹੀਦ ਸਾਹਿਬ, ਫਿਰ ਦੁਰਗਿਆਣਾ, ਫਿਰ ਮਾਤਾ ਦੇਵੀ ਲਾਲ ਮੰਦਿਰ, ਰਾਮ ਤੀਰਥ, ਜੀ। ਕੰਪਨੀ ਬਾਗ, ਵਾਰ ਮੈਮੋਰੀਅਲ ਬੜਾ ਕਮਾਲ ਦਾ ਬਣਿਆ, ਕਿਲਾ ਗੋਬਿੰਦਗੜ੍ਹ, ਫਿਰ ਸਾਡਾ ਪਿੰਡ ਇੱਕੋ ਬੜੀ ਖਾਣ ਪੀਣ ਵਾਲੀ ਵਧੀਆ ਥਾਂ ਇਹਨਾਂ ਲਈ, ਫਿਰ ਅਟਾਰੀ, ਵਾਹਗਾ ਬਾਰਡਰ। ਫਿਰ ਇਹ ਜਿਹੀਆਂ 50 ਥਾਵਾਂ ਨੇ ਜਿੱਥੇ ਘੁੰਮਿਆ ਫਿਰਿਆ ਜਾ ਸਕਦਾ ਹੈ। ਔਰ ਦੱਸਦੇ ਨੇ ਕਿ ਸ਼ਨੀ ਐਤਵਾਰ ਨੂੰ ਅੰਮ੍ਰਿਤਸਰ ਦੇ ਵਿੱਚ 1.5 ਲੱਖ ਦੇ ਕਰੀਬ ਸੈਲਾਨੀ ਆਉਂਦਾ, ਲੱਖ ਤੋਂ ਉੱਤੋਂ ਦਰਬਾਰ ਸਾਹਿਬ ਉਸ ਸ਼ਨੀ ਐਤਵਾਰ ਨੂੰ ਮੱਥਾ ਟੇਕਿਆ ਜਾਂਦਾ। ਸੋ ਜੀ। ਇਸ ਲਈ ਲੱਖ, ਸਵਾ ਲੱਖ, 1.5 ਲੱਖ ਜੇਕਰ ਸ਼ਨੀ ਐਤਵਾਰ ਨੂੰ ਆਉਂਦਾ ਤੇ ਕਿਸੇ ਖਾਸ ਦਿਨ ਇਹ ਗਿਣਤੀ 2 ਲੱਖ ਤੱਕ ਅੱਪੜ ਜਾਂਦੀ ਹੈ। ਤੇ ਉੱਥੇ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਇੱਕ ਤਾਂ ਇੱਥੇ ਅੱਜ ਤੱਕ ਗਾਈਡਾਂ ਦਾ ਪ੍ਰਬੰਧ ਨਹੀਂ ਹੋਇਆ, ਜਿਹੜੇ ਗਾਈਡ ਲੋਕਾਂ ਨੂੰ, ਸੈਲਾਨੀਆਂ ਨੂੰ ਸਹੀ ਘੁਮਾ ਸਕਣ, ਸਹੀ ਥਾਵਾਂ ਤੇ ਲਿਜਾ ਸਕਣ, ਉਹਨਾਂ ਦਾ ਇਤਿਹਾਸ ਦੱਸ ਸਕਣ, ਉਹਨਾਂ ਦਾ ਕੋਈ ਪ੍ਰਬੰਧ ਨਹੀਂ। ਜੀ। 12 ਗੇਟ ਸੀ ਇਤਿਹਾਸਕ ਗੇਟ, ਉਹਨਾਂ ਨੂੰ ਸਾਂਭਣ ਦਾ ਕੰਮ ਨਹੀਂ ਹੋਇਆ। 6 ਗੇਟ ਬਚੇ ਨੇ ਉਹਨਾਂ ਚੋਂ, 12 ਅੱਛਾ। ਗੇਟ ਢਹਿ ਢੇਰੀ ਹੋ ਗਏ। ਇਸੇ ਤਰ੍ਹਾਂ ਸਭ ਤੋਂ ਵੱਡੀ ਜਿਹੜੀ ਦਿੱਕਤ ਵਾਲੀ ਗੱਲ ਆ ਉਹ ਇਸ ਖੇਤਰ ਦੀ ਹੈ ਕਿ ਇੱਥੇ ਸਫਾਈ ਦਾ ਅਜੇ ਵੀ ਪੂਰਾ ਪ੍ਰਬੰਧ ਨਹੀਂ ਹੈ। ਬਾਜ਼ਾਰਾਂ ਦੇ ਵਿੱਚ, ਗਲੀ ਮੁਹੱਲਿਆਂ ਦੇ ਵਿੱਚ, ਟੂਰਿਸਟ ਪਲੇਸਾਂ ਦੇ ਬਾਹਰ ਸਰਕਾਰ ਵੱਲੋਂ ਸਫਾਈ ਦਾ ਕੋਈ ਪ੍ਰਬੰਧ ਨਹੀਂ। ਟੂਰਿਸਟ ਵਿਭਾਗ ਵੱਲੋਂ ਕੋਈ ਉਚੇਚ ਪ੍ਰਬੰਧ ਨਹੀਂ ਕਿ ਬੱਸਾਂ, ਕਾਰਾਂ, ਰੇਲ ਗੱਡੀਆਂ, ਜਹਾਜ਼ਾਂ ਤੋਂ ਉਤਰਦਿਆਂ ਬੰਦਿਆਂ ਨੂੰ ਰੋਡ ਮੈਪ ਮਿਲਣ ਕਿ ਭਾਈ ਘੁੰਮਣਾ ਤਾਂ ਇੱਥੋਂ ਆਹ ਰੂਟ ਬਣਦਾ, ਜਾਓ, ਆ ਜਾਓ। ਕੋਈ ਕੈਬ ਪ੍ਰਬੰਧ, ਕੋਈ ਸਰਕਾਰੀ ਗੱਡੀਆਂ ਪ੍ਰਬੰਧ, ਜੀ। ਉਹ ਜੀ। ਕੋਈ ਕਿਸੇ ਟੈਕਸੀ ਤੋਂ ਲੁੱਟ ਲਿਆ ਜਾਂਦਾ, ਕੋਈ ਕਿਸੇ ਰਿਕਸ਼ੇ ਵਾਲੇ ਤੋਂ ਲੁੱਟ ਲਿਆ ਜਾਂਦਾ, ਕੋਈ ਕਿਸੇ ਰੇਹੜੀ ਵਾਲੇ ਤੋਂ ਲੁੱਟ ਲਿਆ ਜਾਂਦਾ, ਕੋਈ ਕਿਸੇ ਢਾਬੇ ਵਾਲੇ ਤੋਂ ਲੁੱਟ ਲਿਆ ਜਾਂਦਾ, ਕਿਸੇ ਤੋਂ ਹੋਟਲ ਲੁੱਟ ਲਿਆ ਜਾਂਦਾ। ਜੇਕਰ ਪੂਰਾ ਪ੍ਰਬੰਧ ਹੋਵੇ, ਸਹੀ ਪ੍ਰਬੰਧ ਹੋਵੇ, ਔਰ ਹੋਰ ਸਸਤਾ, ਹੋਰ ਵੱਧ ਸੈਲਾਨੀਆਂ ਨੂੰ ਖਿੱਚਦਾ ਕੇਂਦਰ ਬਣ ਸਕਦਾ। ਉਹਦੇ ਵਿੱਚ ਸਰਕਾਰਾਂ ਨੂੰ, ਪ੍ਰਬੰਧਕ ਧਾਰਮਿਕ ਸੰਸਥਾਵਾਂ ਦੇ, ਇਹਨਾਂ ਮੈਮੋਰੀਅਲਾਂ ਦੇ, ਗੁਰੂ ਘਰਾਂ ਦੀ ਸ਼੍ਰੋਮਣੀ ਕਮੇਟੀ ਹੈ ਜਿਵੇਂ, ਮੰਦਿਰ ਕਮੇਟੀ ਹੈ ਜਿਵੇਂ, ਇਹਨਾਂ ਸਾਰਿਆਂ ਦਾ ਆਪਸੀ ਤਾਲਮੇਲ ਕਮੇਟੀਆਂ ਬਣਨੀਆਂ ਚਾਹੀਦੀਆਂ। ਹਾਂਜੀ। ਇਸੇ ਤਰ੍ਹਾਂ ਸਰਕਾਰ ਦਾ ਤਾਲਮੇਲ, ਨਗਰ ਨਿਗਮ ਦਾ ਔਰ ਸਰਕਾਰ ਦਾ ਤਾਲਮੇਲ ਹੋਣਾ ਚਾਹੀਦਾ। ਦੁਕਾਨਦਾਰ, ਵਪਾਰੀ ਵਰਗ ਨਾਲ ਤਾਲਮੇਲ ਹੋਣਾ ਚਾਹੀਦਾ। ਉਹ ਇੱਕ ਸਾਂਝਾ ਜੇਕਰ ਬਣੇ ਤੇ ਸਾਫ਼ ਸਫਾਈ ਹੋਵੇ ਤਾਂ ਹੋਰ ਵੱਡਾ ਟੂਰਿਸਟ ਪਲੇਸ ਵਜੋਂ ਉੱਭਰ ਸਕਦਾ ਹੈ। ਸੋ ਇਹ ਗੁਰੂ ਨਗਰੀ ਜਿਹੜੀ ਵਿਸ਼ਵ ਵਿਖਿਆਤ ਨਗਰੀ ਹੈ, ਉਸ ਨੂੰ ਹੋਰ ਸੋਹਣਾ, ਚੰਗਾ ਤੇ ਮਤਲਬ ਕਿ ਬਣਾ ਕੇ ਸੈਲਾਨੀਆਂ ਨੂੰ ਖਿੱਚ ਕੇਂਦਰ, ਉਹਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਵੀ ਤਾਂ ਫਾਇਦਾ ਕਿੱਡਾ ਹੋਣਾ ਨਾ। ਇਸ ਦੇ ਉੱਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ। ਬਿਲਕੁਲ ਜੀ, ਸਰਕਾਰ ਜੇ ਚਾਹਵੇ ਸ਼ਰਮਾ ਜੀ ਉੱਥੇ ਜਨਤਕ ਟਰਾਂਸਪੋਰਟ ਅਵੇਲੇਬਲ ਕਰਵਾਵੇ, ਨਾਲ ਜਿਹੜੀ ਉੱਥੇ ਕੈਬ ਦੀ ਸਹੂਲਤ ਹੈ ਜਾਂ ਟੈਕਸੀ ਦੀ ਸਹੂਲਤ ਹੈ, ਉਹ ਇਸ ਤਰ੍ਹਾਂ ਕਰਕੇ ਇੱਕ ਤਾਂ ਸੈਲਾਨੀ ਜਦੋਂ ਉਹਨਾਂ ਨੂੰ ਸੁਖਰਾਮ ਹੋਇਆ, ਉਹਨਾਂ ਦੀ ਗਿਣਤੀ ਵਧੂਗੀ।
ਬਿਲਕੁਲ ਦੂਜਾ ਪ੍ਰਭਾਵ ਬਹੁਤ ਚੰਗਾ ਜਾਂਦਾ। ਤੀਜਾ ਜੇਕਰ ਸਫਾਈ ਵੀ ਸਰਕਾਰ ਕਰਾਊਗੀ ਤੇ ਉਹਦਾ ਫਾਇਦਾ ਜਿੱਥੇ ਟੂਰਿਜ਼ਮ ਨੂੰ ਉੱਥੇ ਲੋਕਾਂ ਦੀ ਸਿਹਤ ਨੂੰ ਵੀ ਹੈ। ਸਿਹਤ ਨੂੰ ਆਪਾਂ ਵੀ ਦੇਖਿਆ ਬਿਲਕੁਲ ਆਪਣਾ ਜਿਹੜਾ ਏਡਾ ਮੁਕੱਦਸ ਸਥਾਨ ਆ ਉੱਥੇ ਤੇ ਅੰਮ੍ਰਿਤਸਰ ਦੀ ਗਿਣਤੀ ਜਿਹੜੀ ਆ ਉਹ ਗੰਦੇ ਪਲੀਤ ਸ਼ਹਿਰਾਂ ਦੇ ਵਿੱਚ ਵੀ ਆਈ ਆ। ਵਿੱਚ ਆਉਂਦੀ ਹੈ। ਇਹ ਬੜੀ ਚਿੰਤਾ ਵਾਲੀ ਗੱਲ ਹੈ ਹਾਂਜੀ, ਬਿਲਕੁਲ ਬਿਲਕੁਲ ਔਰ ਵਰਲਡ ਲੈਵਲ ਤੇ ਉਸ ਸ਼ਹਿਰ ਦਾ ਜਿਹੜਾ ਨਾਂ ਲਿਆ ਜਾਂਦਾ ਔਰ ਧਾਰਮਿਕ, ਸਮਾਜਿਕ, ਇਤਿਹਾਸਿਕ ਮਹੱਤਤਾ ਉਹਦੀ ਬਹੁਤ ਵੱਡੀ ਹੈ ਸ਼ਹਿਰ ਦੀ। ਵੱਡੀ ਹੈ। ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੀ, ਬਹੁਤ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।